अस्सलाम वालेकुम भैनों भराओ सजनों वीरियो तो मित्रों सरदार कमाल दा तानू अस्सलाम वालेकुम। आज मैं जिस फनकार नाल तुहाडी मुलाकात करवाने जा रहा साढ़े पाकिस्तान का बहुत ही खूबसूरत फनकार थिएटर तो आगाज़ थिएटर तो टीवी तो पाकिस्तानी फिल्म तो हुण तुहानू हिंदुस्तान की स्क्रीन पर नज़र आ रहे हैं और इंशाल्लाह नज़र आते रहेंगे। बहुत खूबसूरत फनकार, बहुत बाद फनकार तुहाडे दिलों च वसदा है, तुहाडे नाल रहिंदा है। बैठो बैठो लिया डाला जनाब ज़फरी खान साहब। ਇਹੋ ਜਿਹੇ ਖੁਸਰੇ ਪਿੰਡਾਂ ਦੇ ਵਿੱਚ ਅਚਾਰ ਦੀ ਫਾੜੀ ਤੋਂ ਨੱਚੀ ਜਾਂਦੇ। ਬੈਠੋ ਬੈਠੋ ਲਿਆ ਡਾਲਾ। अस्सलाम वालेकुम ज़फरी खान साहब। वालेकुम अस्सलाम जी। बखैर सारे जोड़ तकड़े पकड़े। हाँ जी, ਕਿਹੜੇ ਮੈਡੀਕਲ ਸਟੋਰ ਤੋਂ ਮਿਲੇਗੀ? कम सही दे ਹਾਂ ਨਹੀਂ ਉਹ ਨਾਲ ਨਹੀਂ ਆਇਆ ਅੱਜ। और खान साहब मैं पछतो ही पूछ रहा तुसी कित्थों दे रहने वाले? ਉਹ ਖਾਨ ਸਾਹਿਬ ਸਰਦਾਰ ਸਾਹਿਬ ਅਸੀਂ ਕਸ਼ਮੀਰੀ ਪਠਾਨ ਨੇ। ਪਤਾ ਨਹੀਂ ਮੈਸੇਜ ਰੁਕਨ ਸਵਾਰਾਂ ਦੇ ਨਾਲ ਲਈ ਜਾ ਰਹੇ। अच्छा जी। ਤੇ ਅਸੀਂ ਆਜ਼ਾਦ ਕਸ਼ਮੀਰ ਮੁਜ਼ੱਫਰਾਬਾਦ ਜਿਹੜਾ ਹੈ ਉਹ ਮਤਲਬ ਮੇਰਾ ਨਾਨਕ ਹੈ। अच्छा जी। ਤੇ ਮਾਨਸੇਰਾ ਲਸਾ ਨਵਾਬ ਪਿੰਡ ਹੈ। अच्छा जी। ਉਹ ਮੇਰਾ ਦਾਦਕ ਹੈ ਤੇ ਜੋ ਕਿ ਅਬੂਰੀ ਸ਼ੁਰੂ ਤੋਂ ਹੀ ਅਸੀਂ ਲਾਹੌਰ ਆ ਗਏ ਸੀ ਤੇ ਇਸ ਕਰਕੇ ਅਸੀਂ ਮਤਲਬ ਲਾਹੌਰੀਏ ਹੀ ਕਲਾਨੇ ਆ। नहीं लाहौर दे तो तुसी है वो बल्कि पूरे पाकिस्तान जी, पूरी क्यों नहीं? दुनिया दे बिल्कुल जिथे इत्थे तुहानू वेखण वाले चाहण वाले ने तुसी उत्थों उत्थे दे रहण वाले हो। मेरे कहने का मतलब कि तुहाडी पैदाइश ਜਿਹੜੀ ਲਾਹੌਰ ਜੀ ਦੀ ਮੇਰੀ ਪੈਦਾਇਸ਼ ਲਾਹੌਰ ਦੀ ਹੈ। ਤੇ ਫਿਰ ਤੁਸੀਂ ਲਾਹੌਰੀਏ ਹੋਏ। ਲਾਹੌਰੀ ਹੋਏ। ਨਾਲੇ ਮੈਂ ਤੁਹਾਨੂੰ ਸਰਦਾਰ ਸਾਹਿਬ ਇੱਕ ਹੋਰ ਗੱਲ ਦੱਸਾਂ, ਮੈਂ ਫੈਸਲਾਬਾਦ, ਗੁਜਰਾਂਵਾਲਾ, ਮੁਲਤਾਨ, ਸਾਈਵਾਲ ਤੇ ਪਿੰਡੀ, ਤੁਸੀਂ ਯਕੀਨ ਕਰੋ ਇਹ ਜਿੰਨੇ ਵੀ ਸਟੇਸ਼ਨ ਨੇ ਨਾ ਉੱਥੇ ਦੇ ਜਿੰਨੇ ਵੀ ਮੁਕਾਮੀ ਲੋਕ ਨੇ ਨਾ, ਖਾਸ ਕਰਕੇ ਫੈਸਲਾਬਾਦ ਤੇ ਗੁਜਰਾਂਵਾਲਾ, ਤੁਸੀਂ ਉਹਨਾਂ ਦੇ ਮੁਕਾਮੀ ਲੋਕਾਂ ਨੂੰ ਮਿਲੋਗੇ ਨਾ ਤੇ ਉਹਨਾਂ ਨੂੰ ਉਹ ਸਮਝਦੇ ਨੇ ਕਿ ਫੈਸਲਾਬਾਦੀ ਕਹਿੰਦੇ ਨੇ ਕਿ ਫੈਸਲਾਬਾਦ ਹੈ। ਬਿਲਕੁਲ ਸਹੀ। ਠੀਕ ਹੈ। ਗੁਜਰਾਂਵਾਲੇ ਵਾਲੇ ਕਹਿੰਦੇ ਨੇ ਗੁਜਰਾਂਵਾਲੇ ਦਾ, ਯਾਨੀ ਕਿ ਇੰਨਾ ਲੋਕ ਪਿਆਰ ਕਰਦੇ ਨੇ ਕਿ ਉਹ ਫਖਰ ਸਮਝਦੇ ਨੇ ਕਿ ਇਹ ਸਾਡੇ ਹੀ ਸ਼ਹਿਰ ਦਾ ਰਹਿਣ ਵਾਲਾ ਹੈ। माशाल्लाह इसी तरह है कि अल्लाह ने तुहानू कामयाबियां नाल नवाजे और अल्लाह ਤੁਹਾਡਾ ਬੇਟਾ ਸੁਣਿਆ ਸੀ ਰੇਲਵੇ 'ਚ ਰਿਟਾਇਰ ਹੋ ਗਿਆ। हाँ जी ਉਹਦਾ ਨਾਮ ज़फरी खान है जी। ਅੱਛਾ ਸਰਦਾਰ ਸਾਹਿਬ ਵੈਸੇ ਤੁਸੀਂ ਉਮਰ ਤੋਂ ਬਹੁਤ ਕੌਨਸ਼ੀਅਸ ਹੋ। नहीं कॉन्शियस नहीं ਮੈਂ होता। ਪਰਸੋਂ ਡਰਾਮੇ ਤੁਸੀਂ ਕੀ ਕਿਹਾ ਜਦੋਂ ਮੈਂ ਤੁਹਾਨੂੰ ਕਿਹਾ, ਤੁਸੀਂ ਕਿਹਾ ਜੀ ਪਤਾ ਨਹੀਂ ਕੋਈ ਗੱਲ ਮੂੰਹ ਚੋਂ ਨਿਕਲ ਜਾਂਦੀ, ਮੈਂ ਕਿਹਾ ਉਮਰ ਦਾ ਤਕਾਜ਼ਾ। बिल्कुल सही। ਤੇ ਅੱਗੋਂ ਕਹਿ ਰਹੇ ਹਾਂਜੀ ਬਾਬਰ ਆਜ਼ਮ ਸਾਹਿਬ। हाँ जी उम्र तो होनी होगी ते मैनू ਤੇ ਵੈਸੇ ਤੁਹਾਡੇ ਨਾਲ ਤੇ ਦਰਖਤ ਵੀ ਡਿੱਗ ਪਏ, आदमी देख पे होने जी ਬਹੁਤ ਪੁਰਾਣੇ ਹੋ मैं कहना जी ਉਦੋਂ ਚੰਡਾ ਨਾ ਚੰਗਾ ਹੁੰਦੀਆਂ ਹੁੰਦੀਆਂ। ਵੈਸੇ ਰਾਜ਼ੀ ਤੁਹਾਨੂੰ ਹਸਾਰਾ ਸੀ ਕਹਿੰਦਾ, ਸਰਦਾਰ ਸਾਹਿਬ ਮੇਰੇ ਵੱਡੇ ਭਾਈ ਨੇ, ਅੱਲਾਹ ਪਾਕ ਇਹਨਾਂ ਨੂੰ ਜ਼ਿੰਦਗੀ ਤੰਦਰੁਸਤੀ ਦੇ, ਇਹਨਾਂ ਦੇ ਚੈਨਲ ਮਤਲਬ ਜਿਹੜਾ ਨਾ ਦਿਨ ਦੁਗਣੀ ਰਾਤ ਚੁਗਣੀ ਤਰੱਕੀ ਕਰੇ। ਬਲਕਿ ਇਸ ਵੀਡੀਓ ਤੋਂ ਬਾਅਦ, ਜ਼ਫਰੀ ਖਾਨ ਦੇ ਵੀਡੀਓ ਤੋਂ ਬਾਅਦ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਨੂੰ ਸਬਸਕ੍ਰਾਈਬ ਕਰੋਗੇ ਤੇ ਜ਼ਿਆਦਾ ਤੋਂ ਜ਼ਿਆਦਾ ਵੀਡੀਓ ਲਾਈਕ ਕਰੋਗੇ इंशाल्लाह। मैनू ज़फरी खान साहब पिछले दौर दी कुछ गुजरियां गल्लां याद आदियां ने कि एक वक्त हुंदा सी लोकी मैनू कहंदे सन कि एक मुंडा है जिहदी शक्ल तुहाडे नाल मिलदी बिल्कुल है जी। बिल्कुल सही। तो कई जगह ते होया कि वो मतलब सफ़र किया, सफ़र च भी कईयां ने कहा जी तुहाडी शक्ल मिलदी है, ठीक है जी। फिर अल्लाह ने वक्त बदलिया है बिल्कुल बदलिਆ ते तुसीं माशाल्लाह सुपरस्टार बैठो बैठो लिया डाला। ਤੁਸੀਂ ਤੁਹਾਡੀ ਗੱਲ ਵੱਡੀ ਕਰ ਰਹੇ, ਮੈਂ ਮਤਲਬ ਇਸ ਗੱਲ ਦੀ ਨਾਜ਼ਿਲ ਕਸਮ ਵੀ ਚੁੱਕ ਕੇ ਦੱਸਾਂਗਾ ਕਿ ਮੈਂ ਜਦੋਂ ਫੈਸਲਾਬਾਦ ਡਰਾਮਾ ਕਰਨ ਜਾਂਦਾ ਸੀ ਤੇ ਸ਼ਾਮੀ 6 ਵਜੇ ਟ੍ਰੇਨ ਚੱਲਦੀ ਸੀ ਨਾਨ ਸਟਾਪ। ਤੁਸੀਂ ਯਕੀਨ ਕਰੋਗੇ ਕਿ ਬਹੁਤ ਦਫਾ ਇੰਜ ਹੁੰਦਾ ਸੀ ਕਿ ਮਤਲਬ ਕੋਈ ਕੋਲਡ ਡਰਿੰਕ ਪੀਣ ਨੂੰ ਮਿਲ ਜਾਣੀ ਜਾਂ ਕੁਝ ਖਾਣ ਨੂੰ ਮਿਲ ਜਾਣਾ ਤੇ ਉਸ ਰਵੇਸ ਕਰਕੇ ਕਿ ਲੋਕਾਂ ਨੇ ਸਮਝਣਾ ਕਿ ਸਰਦਾਰ ਕਮਾਲ। तो वही गल ਕਮਰਾ ਦੇ ਵਿੱਚ ਵੀ ਮੈਨੂੰ ਬੜੀ ਦਫਾ ਇਹ ਆਵਾਜ਼ ਲੱਗੀ ਇੱਕ ਦਫਾ ਕਿ ਬਈ ਕਈ ਆ ਗਏ ਓਏ ਸਰਦਾਰ ਕਮਾਲ। ਤੇ ਜਦੋਂ ਮੈਂ ਮੁੜਦਾ ਸੀ ਮਿਲਦਾ ਸੀ ਕਹਿੰਦਾ ਨਹੀਂ ਯਾਰ ਤੇ ਕਿੰਨੀ ਤੇਰੀ ਸ਼ਕਲ ਸਰਦਾਰ ਕਮਾਲ ਨਾਲ ਮਿਲਦੀ। मैं वही दसन लगा ना, मैं एक दिन बैंक गया काम सी ते लाइन लगी सी, क्यू लगा सी, मैं यार क्यू च लग जाना चाहिए तो मैं क्यू च लग गया ते अंदर ਜਿਹੜੇ मैनेजर सब बैठे सी ना तो बड़े गौर ਨਾਲ देख रहे ने तो ਉਹਨਾਂ को नहीं बर्दाश्त होया ਤੇ ਉੱਠ ਕੇ ਬਾਹਰ ਆ ਗਏ ਜਿਹੜੇ ਅੰਦਰ ਕਾਊਂਟਰ ਦੇ ਕਹਿੰਦਾ ਕੋਈ ਤੁਹਾਨੂੰ ਸ਼ਰਮ ਉਹ ਤੁਹਾਨੂੰ ਕੋ ਹਿਆ ਉਹ ਤੁਸੀਂ ਕਿਹਨਾਂ ਨੂੰ ਲਾਈਨ ਚ ਲਾਤਾ ਤੇ ਮੈਂ ਜ਼ਰਾ ਥੋੜਾ ਜਿਹਾ ਹੋਇਆ, ਮੈਂ ਕਿਹਾ ਯਾਰ ਨੇ ਪਹਿਚਾਨ ਲਿਆ ਹੈ ਜੀ। ਉਹ ਕੋਈ ਬੰਦਾ ਤੇ ਵੇਖ ਲਿਆ ਕਰੋ ਵੀ ਕਿਹਨਾਂ ਨੂੰ ਤੁਸੀਂ ਲਾਈਨ ਚ ਖੜਾ ਕੀਤਾ, ਲਿਆ ਡਾਲਾ ਦੇ ਮੌਜੂਦ ਨੂੰ। ਅੱਛਾ ਉਹ ਤੁਹਾਨੂੰ ਜ਼ਫਰੀ ਖਾਨ ज़फरी खान साहब ਯਾਰ ਮਾਈ ਗॉड ਯਾਰ। ਤੇ ਮੈਂ ਕਿਹਾ ਠੀਕ ਹੈ ਯਾਰ ਕੋਈ ਐਸੀ ਗੱਲ ਨਹੀਂ। ਕੈਸੀ ਕੁਦਰਤ ਖੁਦਾ ਦੀ ਸ਼ੁਕਰ ਅਲਹਮਦੁਲਿਲਾ। ਲੇਕਿਨ ਮਤਲਬ ਹੈ ਕਿ ਤੁਸੀਂ ਵੱਡੇ ਭਾਈ ਹੋ ਸਾਡੇ, ਲੈ ਸਲਾਮਤ ਰਹੋ, ਸਲਾਮਤ ਲੇਕਿਨ ਰਹੋ। ਤੁਹਾਡੇ ਨਾਲ ਦਾ ਵੀ ਸਰਦਾਰ ਸਾਹਿਬ ਪਾਕਿਸਤਾਨ ਫਿਲਮ ज़फरी खान जी industry ਤੁਸੀਂ ਤੇ ਸਾਡਾ ਹੌਸਲਾ ਹੋ, ਤੁਸੀਂ ਸਾਡੀ ਹਿੰਮਤ ਹੋ, ਤੁਸੀਂ ਸਾਡਾ ਚਿਹਰਾ ਹੋ। ਤੁਸੀਂ ਜਿਸ ਮੈਦਾਨ 'ਚ ਖਲੋਤੇ ਹੁੰਦੇ ਜਿੱਥੇ ਤੁਸੀਂ ਕੰਮ ਕਰ ਰਹੇ ਹੁੰਦੇ ਹੋ ਉਹ ਅੱਲਾ ਸ਼ਾਇਦ ਹੈ ਕਿ ਉੱਥੇ ਇੰਝ ਹੀ ਹੁੰਦਾ ਕਿ ਜਿਵੇਂ ਮੈਂ ਖੁਦ ਖਲੋਤਾ ਹਾਂ, ਅਸੀਂ ਖਲੋਤੇ ਹਾਂ, ਠੀਕ ਹੈ ਜੀ। ਤੇ ਮਾਸ਼ਾਅੱਲਾ ਬਹੁਤ ਖੁਸ਼ੀ
ਇੰਗਲੈਂਡ ਦਾ ਤੁਹਾਡਾ ਵੀਜ਼ਾ ਨਹੀਂ ਸੀ ਲੱਗ ਰਿਹਾ। ਹਾਂਜੀ ਹਾਏ ਹਾਏ। 15 ਸਾਲ ਪਤਾ ਨਹੀਂ ਮੈਂ ਮਲਕਾ ਨੂੰ ਛੇੜ ਬੈਠਾ ਸੀ 14-15 ਸਾਲ ਸਰਦਾਰ ਸਾਹਿਬ ਵੀਜ਼ਾ ਨਹੀਂ ਲੱਗਾ, ਮਤਲਬ ਕਿ ਬਲਕਿ ਰਾਤ ਮੈਂ ਦੱਸ ਦਿੰਦਾ ਚੱਲ ਮੇਰਾ ਪੁੱਤ ਪਾਰਟ 1 ਜਿਹੜਾ ਹੈ ਕਿ ਉਹਦੇ 'ਚ ਮੈਂ ਜਾਣਾ ਸੀ ਤੇ ਉਹ 1 ਰਿਫਿਊਜ਼ 2 ਰਿਫਿਊਜ਼ 3 ਹਾਲਾਂਕਿ ਮਤਲਬ ਅਮਰੀਕਾ ਦਾ ਵੀਜ਼ਾ ਲੱਗਾ ਸੀ, ਆਸਟ੍ਰੇਲੀਆ ਦਾ ਲੱਗਾ ਸੀ, ਮਤਲਬ ਆਸਟ੍ਰੇਲੀਆ ਦੇ ਇਕੱਠੇ ਗਏ ਜੀ ਸੀ। ਆਸਟ੍ਰੇਲੀਆ ਇਕੱਠੇ ਤੁਹਾਡੇ ਨਾਲ ਮੈਂ ਫਸਟ ਆਫ ਬਲਕਿ ਤੁਹਾਡੇ ਨਾਲ ਹੀ ਮੈਂ ਗਿਆ ਸੀ ਆਸਟ੍ਰੇਲੀਆ ਇਕੱਠੇ ਗਏ ਹਾਂਜੀ। ਨਿਊਜ਼ੀਲੈਂਡ ਮਤਲਬ ਸਾਰੀਆਂ ਕੰਟਰੀਆਂ ਗਏ ਉਹਨਾਂ ਦੇ ਇਨ ਆਊਟ ਮੋਰਾਂ ਵੀਜ਼ੇ, ਲੇਕਿਨ ਉਹਦੇ ਬਾਵਜੂਦ ਵੀ ਜਿਹੜਾ ਨਾ ਇੰਗਲੈਂਡ ਨੇ ਤਕਰੀਬਨ ਕੋਈ 12-13 ਸਾਲ ਮੈਨੂੰ ਖੱਜਲ ਕੀਤਾ। ਨਹੀਂ ਅੱਛਾ, ਬੜੀ ਪਰੇਸ਼ਾਨੀ ਸੀਗੀ ਵੀ ਤੁਹਾਡਾ ਇੰਗਲੈਂਡ ਦਾ ਵੀਜ਼ਾ ਕਿਉਂ ਨਹੀਂ ਲੱਗ ਰਿਹਾ। ਠੀਕ ਹੈ ਜੀ, ਮੁxtਲਿਫ ਗੱਲਾਂ ਹੋ ਰਹੀਆਂ ਸੀਗੀ ਜੀ, ਤੁਹਾਡੀ ਸ਼ਕਲ ਦਾ ਕੋਈ ਬੰਦਾ ਫਿਰ ਪਹਿਲੇ ਸਫ਼ਰ ਕਰ ਗਿਆ ਜੀ, ਸਫਰੀ ਨਾਂ ਦਾ ਬੰਦਾ ਕੋਈ ਟੁਰ ਗਿਆ, ਫਿਰ ਕੋਈ ਇਸ ਨਾਂ ਦਾ ਬੰਦਾ ਕੋਈ ਸਮਗਲਰ ਸੀ ਫੜਿਆ ਗਿਆ, ਤਰ੍ਹਾਂ ਦੀ ਗੱਲਾਂ ਸੁਣਨ ਨੂੰ ਤੁਰਕੀ 에ਅਰਪੋਰਟ ਤੇ ਇਸਤੰਬੁਲ ਇੱਕ ਦਫਾ ਇਸ ਤਰ੍ਹਾਂ ਹੋਇਆ, ਮੈਂ ਆਪਣੀ ਫੈਮਿਲੀ ਨਾਲ ਗਿਆ ਤੇ ਉਹ ਮੇਰੀ ਪੂਰੀ ਫੈਮਿਲੀ ਲੰਘ ਗਈ ਤੇ ਮੈਨੂੰ ਨਹੀਂ ਜਾਣਦੇ ਨੇ। 10 ਮਿੰਟ 20 ਮਿੰਟ ਅੱਧਾ ਘੰਟਾ 2 ਘੰਟੇ ਉਹ ਕੋਈ ਇੰਗਲਿਸ਼ ਵੀ ਥੋੜੀ ਜਿਹੀ ਮੈਂ ਮਾੜੀ ਮੋਟੀ ਬੋਲਣਾ ਸਮਝੇ ਨਾ। ਮੈਂ ਕਿਹਾ ਮਸਲਾ ਕੀ ਹੈ। ਉਹ ਇੱਕ ਬੰਦਾ ਬੁਲਾਇਆ, ਮੈਂ ਆਪਣੇ ਬੇਟੇ ਨੂੰ ਬੁਲਾਇਆ, ਮੈਂ ਕਿਹਾ ਯਾਰ ਤੂੰ ਇਹ ਸੁਣ ਕੀ ਕਹਿੰਦਾ। ਉਹ ਕਹਿੰਦਾ ਜੀ ਸੇਮ ਨਾਮ, ਸੇਮ ਡੇਟ ਆਫ ਬਰਥ ਤੇ ਸੇਮ ਵਲਦੀਅਤ ਨੇਮ। ਅੱਛਾ ਜੀ। ਉਹ ਬੰਦਾ ਕੋਈ ਇਨ ਆਊਟ ਹੋਇਆ ਜਿਹਦੀ ਵਜ੍ਹਾ ਤੋਂ ਤੁਹਾਡਾ ਨਹੀਂ ਜਾਣਦੇ। ਮੈਂ ਕਹਿੰਦਾ ਕਿ ਤਕਰੀਬਨ 4 ਘੰਟੇ ਮੈਨੂੰ ਕਹਿ ਰਹੇ ਯਾਰ ਅਸੀਂ ਲਾਸ ਐਂਜਲਸ ਤੋਂ ਵਾਪਸ ਆ ਰਹੇ ਹਾਂ ਅਮਰੀਕਾ ਤੋਂ, ਤੇ ਇਹ ਦੇਖ ਮੈਂ ਉੱਥੋਂ ਹੋ ਕੇ ਆ ਰਿਹਾ ਤੇ ਤੁਸੀਂ ਮੈਨੂੰ ਇਸ ਤਰ੍ਹਾਂ ਕਿਉਂ ਕਰ ਰਹੇ। ਉਹ ਫਿਰ ਉਹਨਾਂ ਨੇ ਕੋਈ ਪਾਕਿਸਤਾਨ ਕਰਾਚੀ ਫੋਨ ਕੀਤਾ ਕਿ ਇਸ ਤਰ੍ਹਾਂ ਕੋਈ ਤੁਹਾਡਾ ਕਹਿੰਦੇ ਆਰਟਿਸਟ ਹੈ। ਫਿਰ ਉਹਨਾਂ ਨੇ ਲਾਹੌਰ ਇਸਲਾਮਾਬਾਦ ਫੋਨ ਕੀਤਾ। ਉਹ ਤਕਰੀਬਨ ਮੈਂ 4.5 ਘੰਟੇ ਬਾਅਦ ਉਹਨਾਂ ਨੇ ਮੈਨੂੰ ਇਸਤੰਬੁਲ ਵਾਲੇ ਨੇ ਕਲੀਅਰੈਂਸ ਦਿੱਤੀ। ਉਹ ਵੀ ਮੇਰੀ ਵਾਪਸੀ ਦੀ ਟਿਕਟ ਵੇਖ ਕੇ ਕਿ ਇਹਨੇ ਪਰਸੋਂ ਵਾਪਸ ਜਾਣਾ ਹੈ। ਅਦਰਵਾਈਜ਼ ਜਾਂ ਪਤਾ ਨਹੀਂ ਤੁਸੀਂ ਸਮਝੋ ਕਿ ਜ਼ਫਰੀ ਨਾ ਹੀ ਇਹਦਾ ਅੱਛਾ ਹੈ ਜਾਂ ਨਾ ਹੀ ਕਰੈਕਟ ਹੈ। ਮੈਨੂੰ ਜ਼ਫਰੀ ਕਿਹੜਾ ਅੱਛਾ ਹੈਗਾ, ਲੇਕਿਨ ਦੇਖੋ ਲੋਕ ਕਿਹੜੇ ਤੇਜ਼ ਨੇ ਕਿ ਯਾਰ ਇੱਕ ਫੇਮਸ ਨਾਂ ਹੈਗਾ, ਇਹਦੇ ਤੇ ਵੀ ਸਫ਼ਰ ਕੀਤਾ ਜਾ ਸਕਦਾ। ਔਰ ਅਸੀਂ ਨਾ ਅਨਭੋਲ ਜਿਹੇ ਬੰਦੇ, ਫਨਕਾਰ ਜਿਹੜਾ ਬੇਸਿਕਲੀ ਚਲਾਕ ਨਹੀਂ ਹੁੰਦਾ, ਮਾਸੂਮ ਹੁੰਦਾ। ਕਈ ਜਗ੍ਹਾ ਤੇ ਤੁਹਾਨੂੰ ਕਈ ਵਾਰੀ ਕਹੇ ਨਾ ਯਾਰ ਉਹ ਜ਼ਰਾ ਪਾਸਪੋਰਟ ਦੀ ਕਾਪੀ ਦੇ ਦੇਣਾ ਜਾਂ ਫਲਾਣੀ ਚੀਜ਼ ਦੇ ਦੇਣਾ, ਅਸੀਂ ਵੀਜ਼ਾ ਤੁਹਾਡਾ ਅਪਲਾਈ ਕਰਨਾ। ਅਸੀਂ ਕਾਪੀ ਦੇ ਦਿੱਤੀ, ਅਸੀਂ ਭੁੱਲ ਗਏ ਉਹ ਵੀਜ਼ਾ ਅਪਲਾਈ ਹੋਇਆ ਨਹੀਂ ਹੋਇਆ, ਅਸੀਂ ਸਫ਼ਰ ਕੀਤਾ ਨਹੀਂ ਕੀਤਾ। ਹੁਣ ਉਹਦੇ ਦੀਨੇ ਮਨ ਤੇ ਕੋਈ ਦਿਲ ਕਰੇ ਉਹਦੇ ਉੱਤੇ ਸੇਮ ਸ਼ਕਲ ਦਾ ਬੰਦਾ ਚੜਾ ਦੇ, ਉਹ ਸਾਡੇ ਤੋਂ ਕੋਈ ਗਲਤੀ ਨਹੀਂ। ਲੇਕਿਨ ਮੇਰੀ ਬੜੀ ਦੁਆ ਸੀ ਤੁਹਾਡੇ ਲਈ, ਬੜੀ ਖੁਸ਼ੀ ਸੀ। ਮੈਂ ਤੁਹਾਨੂੰ ਬਲਕਿ ਉਸ ਰਾਤ ਵੀ ਫੋਨ ਕੀਤਾ ਬਿਲਕੁਲ ਜਾਣਾ ਸੀ, ਫਿਰ ਸਵੇਰ ਤੁਹਾਡਾ ਨਹੀਂ ਤੁਸੀਂ ਮਤਲਬ ਸਾਰੇ ਪ੍ਰੋਸੀਜਰ ਦੇ ਵਿੱਚ ਤੁਸੀਂ ਮੇਰੇ ਨਾਲ ਟੱਚ ਰਹਿੰਦੇ ਸੀ। ਨਹੀਂ ਰਾਤ ਨੂੰ ਮੈਂ ਅਚਾਨਕ ਫੋਨ ਕਰਕੇ ਵੀ ਕਿ ਕੀ ਬਣਿਆ ਯਾਰ। ਜਦੋਂ ਅਸੀਂ ਪਹਿਲੀ ਦਫਾ ਕੈਨੇਡਾ ਜਾ ਰਹੇ ਸੀ, ਹਾਂਜੀ ਨਾ ਜੀ 2 ਲੜਕੀਆਂ ਸਨ ਵਿੱਚ ਸ਼ੋਅ ਦੇ ਜਿਹੜੀਆਂ ਕਿ ਪੂਰੇ ਰਸਤੇ ਸਾਨੂੰ ਮੂੰਹ ਨਹੀਂ ਸੀ ਲਾ ਰਹੀ ਔਰ ਜਾਣਦੀਆਂ ਵੀ ਨਹੀਂ ਸੀ ਸਾਨੂੰ, ਖਬਰ ਕੌਣ ਸੀ। ਯਾਨੀ ਕਿ ਉਹਨਾਂ ਸਿਰਫ ਸੁਣਿਆ ਸੀ ਕਿ ਜ਼ਫਰੀ ਖਾਨ ਹੈ, ਸਰਦਾਰ ਕਮਾਲ, ਅਮਾਨਤ ਚੰਦ ਸਾਹਿਬ ਉਹ ਸ਼ੋਜ਼ ਵਗੈਰਾ ਕਰਦੀਆਂ ਸਨ, ਪਤਾ ਨਹੀਂ ਕੀ ਕਰਦੇ। ਤੇ ਨਾਲ ਹੀ ਜਹਾਜ਼ ਦੇ ਵਿੱਚ ਇੱਕ 에ਅਰ ਪਾਕਟ ਆਈ ਹੈ ਬੜੀ ਆਊਟ ਕਲਾਸ ਦੀ ਕਿ ਬਈ ਲੱਗਿਆ ਕਿ ਬਸ ਅੱਲਾ ਮਾਫ ਕਰਦੇ ਕਲਮੇ ਪੜ੍ਹ ਲਓ। ਤੇ ਉਹ ਕੁੜੀਆਂ ਸਰਦਾਰ ਸਾਹਿਬ ਲੈਂਜ ਵੇਖ ਰਹੀਆਂ ਤਰਸੀਆਂ ਅੱਖਾਂ। ਸਰਦਾਰ ਸਾਹਿਬ ਕਹਿੰਦੇ ਮੈਂ ਸੁਪਰਮੈਨ ਮੈਂ ਤੈਨੂੰ ਇੰਜੇ ਤੋਂ ਫੜ ਕੇ ਤੇ ਜਹਾਜ਼ ਤੋਂ ਥੱਲੇ ਲਾ ਲਾਂਗੇ ਤੇ ਮੰਮੀ ਤੇਰੇ ਨਾਲ ਹੀ ਬੈਠਾ ਹਾਂ। ਕਮਾਲ ਟੂਰ ਸੀ ਜੀ, ਬੜਾ ਮਜ਼ੇਦਾਰ ਟੂਰ ਸੀ। ਅੱਛਾ ਜੀ ਜ਼ਫਰੀ ਖਾਨ ਸਾਹਿਬ ਮਾਸ਼ਾਅੱਲਾ ਤੁਸੀਂ ਇਹ ਹੁਣ ਵੀ ਰੀਸੈਂਟਲੀ ਫਿਲਮ ਕਰਕੇ ਆਏ ਹੋ, ਚੱਲ ਮੇਰਾ ਪੁੱਤ 3 ਵੀ ਤੁਸੀਂ ਕੀਤੀ ਹੈ। ਇਹ ਜਿਹੜੀ ਤੁਸੀਂ ਨਵੀਂ ਫਿਲਮ ਕਰਕੇ ਉਹਦਾ ਨਾਂ ਹੀ ਬੜਾ ਮੁਸ਼ਕਿਲ ਜਿਹਾ, ਬੜੀ ਸੁਪਰ ਹਿੱਟ ਫਿਲਮ ਹੋਈ ਪਹਿਲੇ ਜੀ। ਉਹਦਾ ਪਾਰਟ 2 ਬਣ ਰਿਹਾ ਜੀ, ਉਹਦਾ ਪਾਰਟ 1 YouTube ਤੇ ਮੌਜੂਦ ਹੈ, ਗੋਲਕ ਬੁਗਨੀ ਬੈਂਕ ਤੇ ਬਟੂਆ। ਅੱਛਾ ਜੀ, ਹੁਣ ਉਹਨਾਂ ਨੇ ਗੋਲਕ ਬੁਗਨੀ ਬੈਂਕ ਤੇ ਬਟੂਆ 2 ਕਰ ਦਿੱਤਾ ਹੈ। ਅੱਛਾ ਮਤਲਬ ਉਹ ਸੀਨੀ ਹੈ, ਹਰੀਸ਼ ਵਰਮਾ ਹੈ, ਉਸ ਤੋਂ ਬਾਅਦ BN ਸ਼ਰਮਾ ਸਾਹਿਬ ਨੇ, ਵਾਹ ਕੀ ਅੱਛੇ ਕਲਾਕਾਰ ਨੇ ਜੀ, ਅੱਛੇ ਬੰਦਾਸ ਚਨੋਟੀ ਸਾਹਿਬ ਨੇ, ਔਰ ਦੂਸਰੀ ਗੱਲ ਹੈ ਕਿ ਜ਼ਫਰੀ ਖਾਨ ਹੈ ਮਾਸ਼ਾਅੱਲਾ। ਲੇਕਿਨ ਸਰਦਾਰ ਸਾਹਿਬ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਇਹ ਰੱਬੇ ਕਾਬਾ ਦੀ ਕੋਈ ਖਾਸ ਮਿਹਰਬਾਨੀ ਹੈ ਸਾਡੇ ਪੰਜਾਬੀ ਐਕਟਰਾਂ ਤੇ। ਮੈਂ ਨਾਜ਼ਰੀਨ ਨੂੰ ਵੀ ਇਹ ਦੱਸਦਾ ਜਾਵਾਂਗਾ ਕਿ ਆਊਟ ਆਫ ਕੰਟਰੀ ਆਸਟ੍ਰੇਲੀਆ, ਕੈਨੇਡਾ, ਅਮਰੀਕਾ, ਅਗਰ ਪਾਕਿਸਤਾਨ ਦਾ ਕੋਈ ਪ੍ਰੋਡਕਟ ਜਾਂ ਪਾਕਿਸਤਾਨ ਦੀ ਅਗਰ ਕੋਈ ਚੀਜ਼ ਹਿੱਟ ਨਾ ਦੇ, ਉਹ ਪੰਜਾਬੀ ਸਟੇਜ ਐਕਟਰ ਹੈ, ਕੋਈ ਸ਼ੱਕ ਨਹੀਂ। ਮੈਂ BN ਸ਼ਰਮਾ ਸਾਹਿਬ ਨੂੰ ਪਹਿਲੀ ਦਫਾ ਮਿਲਿਆ, ਉਹ ਮਤਲਬ ਇੱਕ ਹੋਰ ਆਰਟਿਸਟ ਸਨ ਜਿਨ੍ਹਾਂ ਨੇ ਆਉਣਾ ਸੀ। ਉਹਨਾਂ ਨੂੰ ਕਿਸੇ ਨੇ ਕਿਹਾ ਕਿ ਜੀ ਉਹ ਪਤਾ ਨਹੀਂ ਕਿਸ ਤਰ੍ਹਾਂ ਦਾ ਕੰਮ ਕਰਦੇ ਨੇ, ਕੀ ਕਰਦੇ ਨੇ, ਤੇ ਉਹ ਆਰਟਿਸਟ ਜਿਹੜੇ ਨਾ ਸਲਿੱਪ ਹੋ ਗਏ ਸਿਰਫ ਇਸ ਵਜ੍ਹਾ ਤੋਂ ਕਿ ਯਾਰ ਪਾਕਿਸਤਾਨ ਦੇ ਮੁੰਡੇ ਨੇ ਪਤਾ ਨਹੀਂ ਸਾਡਾ ਕੀ ਕਰਨਗੇ, ਝੂਠਾਂ ਕਰਨੀਆਂ ਮਤਲਬ ਸਾਡਾ ਕੋਈ। ਹਾਲਾਂਕਿ ਉਹਨਾਂ ਨੂੰ ਸ਼ਾਇਦ ਇਹ ਨਹੀਂ ਪਤਾ ਜੇਕਰ ਉਹ ਸਾਡਾ ਇੰਟਰਵਿਊ ਦੇਖ ਰਹੇ ਨੇ, ਪਾਕਿਸਤਾਨ ਦੇ ਫਨਕਾਰ ਬਹੁਤ ਬਾਅਦਬ ਨੇ ਔਰ ਅਦਬ ਕਰਨ ਵਾਲੇ। ਜੀ ਔਰ ਸੀਨੀਅਰ ਦਾ ਬਹੁਤ ਜ਼ਿਆਦਾ ਜੀ। ਇਹਦਾ ਨਤੀਜਾ BN ਸ਼ਰਮਾ ਸਾਹਿਬ ਮਾਸ਼ਾਅੱਲਾ ਜਿਹੜੇ ਕਿ ਮੈਂ ਕਹਿੰਦਾ ਕਿ ਅੱਲਾ ਕਰੇ ਉਹ ਸਾਡਾ ਇੰਟਰਵਿਊ ਸੁਣਨ। ਹੀ ਇਜ਼ ਅ ਗੁੱਡ ਮੈਨ, ਗੁੱਡ ਆਰਟਿਸਟ। ਔਰ ਦੂਸਰੀ ਗੱਲ ਹੈ ਕਿ ਐਡੇ ਨਫੀਸ ਉਹ ਮੇਰੇ ਚੈਨਲ 'ਤੇ 1-2 ਉਹਨਾਂ ਦੇ ਇੰਟਰਵਿਊ ਹੈ। ਤੁਸੀਂ ਯਕੀਨ ਕਰੋਗੇ ਕਿ ਉਹ ਜਦੋਂ 8-10 ਦਿਨ ਸ਼ੂਟ ਕਰਕੇ ਵਾਪਸ ਗਏ ਨਾ,
ਤੇ ਮੈਨੂੰ ਨਹੀਂ ਲੱਗਦਾ ਕਿ ਤੁਸੀਂ ਜਾਂ ਅਸੀਂ ਕਦੀ ਆਊਟ ਆਫ ਕੰਟਰੀ ਤੋਂ ਆਏ ਹੋਈਏ, 에ਅਰਪੋਰਟ ਤੇ ਉਤਰੇ ਹੋਈਏ, ਉਲਟਾ ਘਰ ਫੋਨ ਕਰਨ ਦੇ ਬਦਲੇ ਜਾਂ ਆਪਣੇ ਬੱਚਿਆਂ ਨੂੰ ਫੋਨ ਕਰਨ ਦੇ ਬਦਲੇ ਮੈਨੂੰ ਅੱਜ ਤੱਕ ਉਹਨਾਂ ਦਾ ਮੇਰੇ ਕੋਲ WhatsApp 'ਚ ਮੈਸੇਜ, ਇੱਕ ਕਾਲ ਵੀ ਉਹਨਾਂ ਦੀ, ਕਿ ਉਹਨਾਂ ਨੇ ਕਿਹਾ ਕਿ ਮੈਂ ਜ਼ਫਰੀ ਭਾਜੀ ਮੈਂ ਨਾ 에ਅਰਪੋਰਟ ਤੋਂ ਨਿਕਲਿਆ ਹਾਂ ਤੇ ਮੈਂ ਨਾ ਤੁਹਾਨੂੰ ਇਹ ਮੈਸੇਜ ਕਰ ਰਿਹਾ ਕਿ ਮੈਂ ਖੈਰ ਖਰੀਦ ਨਾਲ ਪਹੁੰਚ ਗਿਆ ਤੇ ਮੈਂ ਤੁਹਾਨੂੰ ਬਹੁਤ ਮਿਸ ਕਰ ਰਿਹਾ। ਅਰੇ ਵਾਹ। ਫਿਰ ਇੰਡੀਅਨ ਗਵਰਨਮੈਂਟ ਨੇ ਉਹਨਾਂ ਨੂੰ ਇੱਕ ਅਵਾਰਡ ਤੋਂ ਵੀ ਨਵਾਜ਼ਿਆ। ਉਹਨਾਂ ਨੇ ਮੈਨੂੰ ਅਵਾਰਡ ਦੀ ਪੂਰੀ ਅਖਬਾਰ ਦੀ ਕਟਿੰਗ ਤੇ ਨਾਲ ਇੱਕ ਵਾਇਸ ਮੈਸੇਜ ਕਿ ਇਹ ਅਵਾਰਡ ਮੈਨੂੰ ਅੱਜ ਤੱਕ ਪਹਿਲੇ ਕਦੀ ਨਹੀਂ ਮਿਲਿਆ ਤੇ ਤੁਸੀਂ ਕਹਿੰਦੇ ਹੁੰਦੇ ਸੋ ਕਿ ਭਾਜੀ ਹੁਣ ਦੇਖਣਾ, ਠੀਕ ਹੈ ਹੁਣ ਅਸੀਂ ਇਕੱਠੇ ਹੋਏ ਨਾ, ਹੁਣ ਦੇਖਣਾ। ਤੇ ਉਹ ਕਹਿੰਦੇ ਜੀ ਇਹ ਸਾਰਾ ਸਿਹਰਾ ਤੁਹਾਡਾ ਹੈ, ਤੁਹਾਡੇ ਭਰਾਵਾਂ ਦਾ। ਤੇ ਮੈਂ ਸਮਝਣਾ ਵਾ ਕਿ ਅੱਲਾਹ ਪਾਕ ਦੀ ਕੋਈ ਖਾਸ ਰਹਿਮਤ ਹੈਗੀ ਹੈ ਸਰਦਾਰ ਸਾਹਿਬ। ਇੰਨਾ ਪਿਆਰ ਮੈਂ ਕਹਿੰਦਾ ਕਿ ਅਗਰ 20 ਜਣੇ ਇੱਕ ਕਮਰੇ 'ਚ ਬੈਠੇ ਨੇ ਨਾ, ਤੇ ਅਗਰ ਮੈਂ ਆਇਆ ਜਾਂ ਨਾਸਰ ਆਇਆ ਜਾਂ ਠਾਕੁਰ ਸਾਹਿਬ ਆਏ ਨੇ, ਯਕੀਨ ਕਰੋ 20 ਦੇ 20 ਉੱਠ ਕੇ ਖਲੋਤੇ, ਭਾਜੀ ਇੱਧਰ ਆ ਜਾਓ, ਭਾਜੀ ਇੱਧਰ ਆ ਜਾਓ, ਭਾਜੀ ਇੱਧਰ ਆ ਜਾਓ। ਤੇ ਮੈਂ ਕਹਿੰਦਾ ਕਿ ਇਹ ਸਾਡੀ ਗਵਰਨਮੈਂਟ ਨੂੰ ਵੀ ਚਾਹੀਦਾ ਕਿ ਥੋੜਾ ਜਿਹਾ ਜਿਹੜੇ ਮਤਲਬ ਬਾਰਡਰ ਖੋਲ੍ਹਿਆ ਥੋੜਾ ਜਿਹਾ, ਜੀ ਕਰਤਾਰਪੁਰ ਸਾਹਿਬ ਖੁੱਲ ਗਿਆ, ਠੀਕ ਹੈ। ਤੇ ਉਹ ਇਹ ਵੀ ਕਿ ਜੇ ਅਸੀਂ ਉਹਨਾਂ ਨਾਲ ਮਿਲ ਕੇ ਅਗਰ ਕੋਈ ਪ੍ਰੋਡਕਟ ਬਣਾ ਰਹੇ ਹਾਂ, ਚੜ੍ਹਦਾ ਪੰਜਾਬ ਤੇ ਲਹਿੰਦਾ ਪੰਜਾਬ, ਸਿਨੇਮਾ ਚਲੋ ਫ੍ਰੀ ਕਰ, ਅਗਰ ਚਲੋ ਸਿਨੇਮਾ ਸਾਡਾ ਫ੍ਰੀ ਕਰ ਦੇਣ, ਕਿਉਂਕਿ ਉਹ ਇਸ ਲਈ ਕਿ ਉਹ ਅਕਸਰੀਅਤ 'ਚ ਤੇ ਸਾਡੇ ਆਰਟਿਸਟ ਦੇ ਵਿੱਚ, ਬਿਲਕੁਲ ਠੀਕ ਹੈ ਜੀ। ਤੇ ਉਹ ਮਤਲਬ ਅੱਛਾ ਨਹੀਂ ਲੱਗਦਾ ਨਾਜ਼ਰੀਨ ਕਿ ਮਤਲਬ ਅਸੀਂ ਵੇਚਾਂ ਤੇ ਉਹਨਾਂ ਦੇ ਮੁਲਕ 'ਚ ਸਾਡੀ ਫਿਲਮ ਲੱਗ ਰਹੀ ਹੈ ਤੇ ਸਾਡੇ ਮੁਲਕ 'ਚ ਸਾਡੀ ਨਹੀਂ ਲੱਗ ਰਹੀ। ਉਹਨਾਂ ਸਾਡੀ ਬੀਇੰਗ ਏ ਪਾਕਿਸਤਾਨੀ ਸਾਡੀ ਇਨਸਰਟ ਵੀ ਹੁੰਦੀ ਸਰਦਾਰ ਸਾਹਿਬ ਕਿ ਉਹ ਵਿਚਾਰੇ ਕੋਈ ਥੋੜੇ ਅਰਸੇ ਬਾਅਦ ਮਸਾਇਲ ਜਿਹੜੇ ਸੈਟਲ ਹੋ ਜਾਣਗੇ, ਕਿਉਂਕਿ ਤੁਹਾਡੇ ਸਾਹਮਣੇ ਜਿਹੜਾ ਚੜ੍ਹਦਾ ਪੰਜਾਬ ਹੈ ਉਹ ਵੀ ਕਿੰਨੀ ਟੈਨਸ਼ਨ ਸੀ। ਜੀ ਬਿਲਕੁਲ। ਉਹ ਸਾਡੇ ਕਿਸਾਨ ਭਰਾ ਕਿੰਨੇ ਦਿਨਾਂ ਤੋਂ ਧਰਨਾ ਦੇ ਕੇ ਬੈਠੇ ਹੋਏ ਜੀ, ਧਰਨਾ ਦੇ ਇਹ ਪਿੱਛੇ ਮੈਨੂੰ ਪਤਾ ਲੱਗਿਆ ਕਿ ਉਹ ਦਿੱਲੀ ਜਿਹੜਾ ਉਹਨਾਂ ਨੇ ਚਾਰੋਂ ਪਾਸੇ ਬੰਦ ਕੀਤਾ, ਉਹ ਸਾਡੇ ਡਾਇਰੈਕਟਰ ਨੇ ਆਪਣਾ ਜੰਜੋਤ, ਅੱਛਾ ਠੀਕ ਹੈ, ਉਹ ਦੱਸ ਰਹੇ ਸਨ ਕਿ 10 ਲੱਖ ਸਰਦਾਰ ਭਰਾ ਤੇ 1 ਲੱਖ ਡਾਇਰੈਕਟਰ ਹੈ। ਬਿਲਕੁਲ। ਤੇ ਉਹ ਆਪਣਾ ਅਨਾਜ ਖਾਣਾ ਵਾਣਾ ਸਾਰਾ ਕੁਝ ਲੈ ਕੇ ਤੇ ਯਾਨੀ ਕਿ ਉਹਨਾਂ ਨੇ ਪੂਰਾ ਇੱਕ ਸੀਜ਼ ਕੀਤਾ ਹੋਇਆ ਪੂਰਾ ਦਿੱਲੀ। ਤੇ ਅੱਲਾਹ ਕਰੇ ਕਿ ਉਹਨਾਂ ਦੀ ਮੁਸ਼ਕਿਲ, ਸਾਡੀਆਂ ਦੁਆਵਾਂ ਉਹਨਾਂ ਦੇ ਨਾਲ ਨੇ, ਜੋ ਉਹਨਾਂ ਕਿਸਾਨ ਭਰਾਵਾਂ ਦੇ ਨਾਲ ਦੁਆਵਾਂ ਨੇ ਕਿ ਅੱਲਾਹ ਪਾਕ ਉਹਨਾਂ ਦੇ ਮਿਹਰ ਕਰੇ, ਰਹਿਮ ਕਰੇ। ਉਹ ਜਿਹੜੇ ਉਹਨਾਂ ਦੇ ਮਸਾਇਲ ਨੇ ਉਹ ਹੱਲ ਹੋਣੇ ਚਾਹੀਦੇ ਨੇ। ਅਸੀਂ ਸਾਰੇ ਪਾਕਿਸਤਾਨ ਦੇ ਫਨਕਾਰ ਔਰ ਸਾਰੇ ਪਾਕਿਸਤਾਨੀ ਅਸੀਂ ਉਹਨਾਂ ਦੇ ਨਾਲ ਆ ਕਿ ਯਾਰ ਉਹਨਾਂ ਦੀ ਗੱਲ ਸੁਣਨੀ ਚਾਹੀਦੀ ਹੈ। ਉਹ ਵਿਚਾਰੇ ਇੰਨੇ ਦਿਨਾਂ ਦੇ ਬੈਠੇ ਹੋਏ ਨੇ ਹਾਂਜੀ ਘਰ-ਬਾਰ ਛੱਡ ਕੇ, ਤੇ ਲੇਕਿਨ ਮੈਂ ਦੇਖਣਾ ਕਿ ਯਾਰ ਉਹ ਕਿੰਨੇ ਖੁਸ਼ ਬੈਠੇ ਹੋਏ, ਉਹ ਲੱਗਦਾ ਕੋਈ ਪਿਕਨਿਕ ਮਨਾਉਣ ਆਏ। ਉੱਥੇ ਪਰੌਂਠੇ ਬਣਾ ਤੇ ਪੂਰਾ ਡੈਕ ਲਾ, ਪੂਰਾ ਮਤਲਬ ਨਾ ਉਹ ਟੈਂਕਰ ਖਲੋਤੇ ਨੇ, ਉਹਨਾਂ ਨਾਲ ਨਹਾਣ ਡਏ ਨੇ ਜੀ, ਕਿਸਾਨੀ ਧਰਨਾ ਚੱਲ ਰਿਹਾ ਹੈ ਜੀ। ਬਹੁਤ ਅੱਛਾ, ਪਰ ਅੱਲਾਹ ਉਹਨਾਂ ਦੇ ਰਹਿਮਤ ਕਰੇ, ਮਿਹਰ ਹੋਵੇ ਉਹਨਾਂ ਤੇ ਜੀ। ਤੇ ਜ਼ਫਰ ਖਾਨ ਜੀ, ਇਹ ਤੁਹਾਨੂੰ ਇਹ ਧਿਆਨ ਕਿਵੇਂ ਪਿਆ ਇਸ ਫੀਲਡ 'ਚ ਆਉਣ ਦਾ? ਮੈਂ ਸਰਦਾਰ ਸਾਹਿਬ ਪਤਾ ਕੀ ਗੱਲ ਹੈ, ਇਹ ਇੱਕ ਨਾ ਬੜੀ ਲੰਮੀ ਜੀ ਗੱਲ ਹੈ। ਮਤਲਬ ਨਾ ਜ਼ਿੰਦਗੀ 'ਚ ਇੱਕ ਹੁੰਦਾ ਨਾ, ਇੱਕ ਫੇਵਰੇਟ ਹੁੰਦਾ ਕਿ ਯਾਰ ਮੈਨੂੰ ਇਹ ਬੰਦਾ ਬੜਾ ਨਾ ਉਦੋਂ ਇੱਥੋਂ ਦੱਸ ਕਿ ਯਾਰ ਮੈਂ ਇਹਦੇ ਵਰਗਾ ਬਣਾ ਜਾਂ ਮੈਂ ਇਸ ਤਰ੍ਹਾਂ ਕਰਾਂ। ਅੱਛਾ, ਮੈਂ ਜਿਸ ਤਰ੍ਹਾਂ ਦਾ ਮੈਂ ਮਤਲਬ ਸੋਚਦਾ ਸੀ ਨਾ ਬਣਨ ਵਾਸਤੇ, ਜਾਂ ਮੈਨੂੰ ਜਿਹੜੇ ਮਤਲਬ ਅਦਾਕਾਰ ਪਸੰਦ ਸਨ, ਉਹਨਾਂ 'ਚ ਤੇ ਮੇਰੇ ਕੰਮ 'ਚ ਜ਼ਮੀਨ ਅਸਮਾਨ ਦਾ ਫਰਕ। ਡੈਫੀਨਿਟਲੀ ਫਰਕ ਤੇ ਹੁੰਦਾ ਹੀ ਨਹੀਂ। ਮੈਨੂੰ ਹਾਜੀ ਸੁਲਤਾਨ ਰਾਏ ਸਾਹਿਬ ਬਹੁਤ ਪਸੰਦ ਸਨ। ਅੱਛਾ ਜੀ, ਮੈਂ ਆਪਣੀ ਲਾਈਫ ਤੁਸੀਂ ਵੇਖੋ ਨਾ, ਉਹ ਤੁਹਾਨੂੰ ਫਿਲਮ ਤੇ ਤੁਹਾਡੀ ਫਿਲਮ ਆਈ ਲਾਹੌਰੀਆ ਜੀ, ਲਾਹੌਰੀਆ ਰਣਮਰੀ ਸਾਲਾ ਸੋਹਰਾ ਤੇ ਜਵਾਈ, ਕੁਛ ਤੁਸੀਂ ਬਹੁਤ ਅੱਛਾ ਰੋਲ ਕੀਤਾ ਔਰ ਬਹੁਤ ਅੱਛੀ ਫਿਲਮ ਬਣੀ ਸੀ ਸਾਡੇ ਪਾਕਿਸਤਾਨ ਦੀ, ਸਾਲਾ ਸੋਹਰਾ ਜਵਾਈ। ਔਰ ਉਹ ਬੜੇ ਅਰਸੇ ਬਾਅਦ ਹਾਊਸਫੁਲ ਦਾ ਬੋਰਡ ਲੱਗ ਗਿਆ ਸੀ ਉਸੇ, ਔਰ ਕਿਸੇ ਪਲਾਨਿੰਗ ਦੇ ਤਹਿਤ ਫਿਲਮ ਉਤਾਰ ਦਿੱਤੀ। ਜੀ ਬਿਲਕੁਲ ਸਹੀ। ਤੇ ਉਹ ਪਤਾ ਮੈਂ ਤੁਹਾਨੂੰ ਇੱਕ ਗੱਲ ਨਾਜ਼ਰੀਨ ਵੀ ਕਲੀਅਰ ਕਰਦਾ ਜਾਵਾਂ ਕਿ ਆਊਟ ਆਫ ਕੰਟਰੀ ਜਿੰਨੀਆਂ ਵੀ ਕੰਟਰੀਆਂ ਨੇ ਨਾ, ਉਹਨਾਂ ਨੂੰ ਜਿਸ ਪਾਸੇ ਉਹ ਪੈਸੇ ਆਉਂਦੇ ਨੇ ਨਾ, ਉਹ ਸਾਰੇ ਉਧਰ ਲੱਗ ਜਾਂਦੇ ਨੇ। ਬਿਲਕੁਲ, ਉਧਰ ਮਿਹਨਤ ਕਰਨ ਲੱਗ ਪੈਂਦੇ ਨੇ ਉਧਰ, ਚਾਹੇ ਉਹ ਫਿਲਮ ਹੋਵੇ ਚਾਹੇ ਡਰਾਮਾ ਹੋਵੇ। ਅੱਜ ਕੱਲ੍ਹ ਇਹ ਚੈਨਲਾਂ ਤੇ ਉਹ ਸੀਜ਼ਨ ਵਗੈਰਾ ਵੀ ਚੱਲਦੇ ਨੇ, ਠੀਕ ਹੈ ਨਾ। ਉਹ ਜਿੱਥੋਂ ਉਹਨਾਂ ਨੂੰ ਲੱਗਦਾ ਨਾ ਸਾਨੂੰ ਪੈਸੇ ਆਣੇ, ਉਹ ਪੂਰੀ ਦੁਨੀਆ ਉਧਰ ਲੱਗ ਜਾਂਦੀ। ਬਾਅਦ ਇੱਕ ਮਤਲਬ ਮੈਂ ਸਮਝਣਾ ਕਿ ਸਾਡੀ ਇੱਕ ਫੀਲਡ ਹੈ ਜਾਂ ਸਾਡਾ ਇੱਕ ਕੰਟਰੀ ਕਹਿ ਲਓ ਕਿ ਜਿਹਦੇ ਵਿੱਚ ਪਤਾ ਵੀ ਹੈ ਕਿ ਸਾਡੇ ਪ੍ਰੋਡਕਟ ਨੇ। ਬਿਲਕੁਲ ਠੀਕ ਹੈ ਨਾ, ਪਤਾ ਵੀ ਇਹ ਸਾਡੇ ਪ੍ਰੋਡਕਟ ਨੇ। ਅਮਰੀਕਾ ਦਾ ਇੱਕ ਮਾਈਕਲ ਜੈਕਸਨ ਸੀ, ਦੇਖੋ ਕਿ ਉਹ ਇੱਕ ਮੁਲਕ ਦੀ ਪਹਿਚਾਣ ਸੀ, ਠੀਕ ਹੈ। ਇੰਡੀਅਨ ਸਾਡੇ ਜਿਹੜੇ ਨੇ, ਉਹਨਾਂ 'ਚ ਵੀ ਕਈ ਐਸੇ ਆਰਟਿਸਟ ਨੇ ਜਿਹੜੇ ਸਾਡੇ ਨਿੱਕੇ ਨਿੱਕੇ ਬੱਚਿਆਂ ਨੂੰ ਉਹਨਾਂ ਦੇ ਨਾਂ ਯਾਦ ਨੇ। ਤੇ ਪਾਕਿਸਤਾਨ ਮਤਲਬ ਜਿਹੜੀ ਇੰਡਸਟਰੀ ਹੈ, ਚਾਹੇ ਉਹ ਡਰਾਮਾ ਇੰਡਸਟਰੀ ਹੈ ਜਾਂ ਫਿਲਮ ਇੰਡਸਟਰੀ ਹੈ ਜਾਂ ਥੀਏਟਰ ਇੰਡਸਟਰੀ ਹੈ, ਮਤਲਬ ਇਹਦੇ 'ਚ ਪੋਲਾਈਟਮੈਂਟ ਬਹੁਤ ਘੱਟ ਹੈਗੀ ਹੈ। ਇਹਦੇ 'ਚ ਉਹ ਗੱਲ ਨਹੀਂ ਹੈ ਕਿ ਅਸੀਂ ਮਤਲਬ ਪ੍ਰੋਡਕਟ ਬਣਾਈਏ। ਮੈਂ ਸਮਝਦਾ ਕਿ ਗਵਰਨਮੈਂਟ ਨੂੰ ਚਾਹੀਦਾ ਹੈ ਕਿ ਇਹਨਾਂ ਆਰਟਿਸਟਾਂ ਨਾਲ ਪਾਕਿਸਤਾਨ ਦੇ ਮੁਖਤਲਿਫ ਸ਼ਹਿਰਾਂ ਦੇ ਵਿੱਚ ਗਵਰਨਮੈਂਟੀ
ਸ਼ੋਜ਼ ਹੋਣੇ ਚਾਹੀਦੇ ਨੇ ਜਿਹਦੇ ਵਿੱਚ ਮਤਲਬ ਗਵਰਨਮੈਂਟ ਦੀ ਡਿਵੈਲਪਮੈਂਟ ਵਾਸਤੇ ਜਾਂ ਅਗਰ ਕੋਈ ਬਿਮਾਰੀ ਹੈ, ਪੋਲੀਓ ਹੈ ਜਾਂ ਕੁਛ ਵੀ ਹੈ, ਉਹਦੇ ਵਿੱਚ ਉਹਨਾਂ ਆਰਟਿਸਟ, ਕਿਉਂਕਿ ਇਹ ਆਰਟਿਸਟ ਜਿਹੜੇ ਨਾ ਮੈਂ ਸੁਣਿਆ ਨਾ ਕਿ ਸਿਆਸਤਦਾਨ ਨਾਲੋਂ ਕਮ ਸੇ ਕਮ 15-20 ਲੋਕ ਜ਼ਿਆਦਾ ਆਰਟਿਸਟ ਦੀ ਗੱਲ ਸੁਣ ਲੈਂਦੇ। ਮੇਰੇ ਖਿਆਲ ਜ਼ਿਆਦਾ ਸੁਣਦੇ ਨੇ। ਉਹ ਮੈਂ ਵੈਸੇ ਕਹਿ ਰਿਹਾ ਸਿਆਸਤਦਾਨ ਵੀ ਨਾ ਮਾਈਂਡ ਕਰਦੇ। ਮੈਂ ਅਰਜ਼ ਕਰਨਾ ਚਾਹ ਰਿਹਾ ਕਿ ਦੇਖੋ ਤੁਸੀਂ ਪ੍ਰੋਡਕਟ ਦੀ ਗੱਲ ਕੀਤੀ ਕਿ ਤੁਸੀਂ ਪਾਕਿਸਤਾਨ ਦੇ ਉਹ ਫਨਕਾਰ ਹੋ ਕੇ ਮੈਨੂੰ ਵੀ ਤੁਹਾਡਾ ਇਤਫਾਕ ਹੋਇਆ ਮੁਖਤਲਿਫ ਮੁਲਕਾਂ ਜਾਣ ਦਾ, ਠੀਕ ਹੈ ਜੀ, ਕਿ ਯਾਰ ਅਸੀਂ ਜਦੋਂ ਉੱਥੇ ਜਾ ਕੇ ਪਰਫਾਰਮ ਕਰੀਦਾ ਤੇ ਇਹ ਸਿੰਘ ਭਰਾ ਕੈਨੇਡਾ 'ਚ ਸਾਡੀ ਸਭ ਤੋਂ ਜ਼ਿਆਦਾ ਆਡੀਅנס ਸਿੰਘ ਭਰਾ ਨੇ। ਬਿਲਕੁਲ। ਉਹ ਸਿੰਘ ਕਿਵੇਂ ਪਿਆਰ ਕਰਦੇ, ਬਹੁਤ ਪਿਆਰ ਵੀ ਉੱਥੇ ਇੰਝ ਲੱਗਦਾ ਜਿਵੇਂ ਅਗਲੀਆਂ ਦੋ ਲਾਈਨਾਂ 'ਚ ਫਰਿਸ਼ਤੇ ਬੈਠੇ ਨੇ, ਚਿੱਟੀਆਂ ਸਫੇਦ ਦਾੜੀਆਂ, ਉਸੇ ਤਰ੍ਹਾਂ ਦੇ ਨਾਲ ਅੰਮਾ ਜੀ ਬੈਠੀ ਏ ਤੇ ਉਹ ਫਿਰ ਜਦੋਂ ਸ਼ੋਅ ਮੁੱਕਦਾ ਤੇ ਉਹ ਬਜ਼ੁਰਗ ਜਿਹੜੇ 80 90 ਸਾਲ ਦੇ ਨੇ ਉਸ ਨੂੰ ਕਹਿੰਦੇ ਪੁੱਤ ਤੁਸੀਂ ਕਿਤੇ ਸਾਲ 'ਚ ਇੱਕ ਅੱਧੀ ਵਾਰੀ ਫੇਰਾ ਪਾ ਲਿਆ ਕਰੋ, ਤੁਸੀਂ ਆਉਂਦੇ ਆ ਨਾ ਤਾਂ ਸਾਡਾ ਮਨ ਰਾਜ਼ੀ ਹੋ ਜਾਂਦਾ। ਬਿਲਕੁਲ ਸਹੀ। ਵੀ ਤੁਹਾਨੂੰ ਇੰਨਾ ਉਹਨਾਂ ਮੁਲਕਾਂ 'ਚ ਚਾਹਿਆ ਜਾਂਦਾ, ਪਸੰਦ ਕੀਤਾ ਜਾਂਦਾ, ਤੁਸੀਂ ਕੋਈ ਮਾਸ਼ਾਅੱਲਾ ਏਡੀ ਅੱਛੀ ਉੱਥੇ ਦੀ ਪ੍ਰੋਡਕਟ ਹੋ, ਚਿਹਰੇ ਮੋਹਰੇ ਹੋ। ਤੁਹਾਨੂੰ ਯਾਦ ਹੈ ਆਸਟ੍ਰੇਲੀਆ ਅਸੀਂ ਫਿਲਮ ਡਰਾਮਾ ਕਰਨ ਗਏ ਸੀ ਜਦੋਂ, ਤੇ ਸਾਡੇ ਨਾਲ ਸਰੋਜ ਖਾਨ ਸਾਹਿਬ ਸੀ ਜੀ, ਇੰਡੀਅਨ ਡਾਂਸ ਫੈਕਟਰੀ ਦੇ ਸਰੋਜ ਖਾਨ, ਤੇ ਉਹ ਪ੍ਰੈਸ ਕਾਨਫਰੰਸ ਅਸੀਂ ਇਤਫਾਕ ਨਾਲ ਇਕੱਠੇ ਸਾਂ ਤੇ ਤੁਸੀਂ ਤੇ ਨਾਸਰ ਚਰੋਟੀ ਸਾਹਿਬ ਤੇ ਆਇਓ, ਤੁਸੀਂ ਕਿਹਾ ਜੀ ਉਹਨੇ पनीर सरोज खान साहब ने ना प्रेस कॉन्फ्रेंस उन्होंने पूछा ये पाकिस्तान से जो फनकार है ये कैसे हैं, इनके बारे में क्या कहेंगी, तो उन्होंने क्या मैं क्या वो क्या है, मैंने उनको जाना मैं नहीं जानती ਤੁਸੀਂ ਗੁੱਸਾ ਕਰਕੇ ਮੈਂ ਮਤਲਬ ਦੱਸ ਨੂੰ ਕਿਹਾ, ਮੈਂ ਕਿਹਾ ਯਾਰ ਜੋ ਵੀ ਅਸੀਂ 2 ਦਿਨ ਤੋਂ ਮੈਡਮ ਜੀ ਇੰਨੀ ਖਿਦਮਤ ਕਰ ਰਹੇ ਤੁਹਾਨੂੰ ਇਸ ਤਰ੍ਹਾਂ ਨਹੀਂ ਕਹਿਣਾ ਚਾਹੀਦਾ। ਤੁਸੀਂ ਮੈਨੂੰ ਕਿਹਾ ਕਿ ਮੈਂ ਕਿਹਾ ਯਾਰ ਉਹ ਵਾਕਈ ਸਹੀ ਕਹਿ ਰਹੇ ਹੋ, ਸਾਨੂੰ ਨਹੀਂ ਜਾਣਦੇ, ਇਹ ਪੁੱਤਰ ਨੂੰ ਰਿਹਰਸਲ ਕਰਾਂਗੇ, ਕੱਲ ਅਸੀਂ ਡਰਾਮਾ ਕਰਨਾ ਹੈ, ਸਾਡਾ ਉਹਨਾਂ ਨੇ ਡਰਾਮਾ ਹਾਲ ਚ ਬਹਿ ਕੇ ਵੇਖਣਾ ਹੈ, ਇਨਸ਼ਾਅੱਲਾ ਤਾਲਾ ਉਹ ਇਹਦਾ ਰਿਜ਼ਲਟ ਤੁਹਾਨੂੰ ਬਾਅਦ ਚ ਮਿਲੇਗਾ। ਉਹ ਫਿਰ ਜੋ ਡਰਾਮਾ ਸ਼ੁਰੂ ਹੋਇਆ ਤੁਸੀਂ ਉਹਨਾਂ ਦੀ ਹਾਲਤ ਵੇਖੀ, ਬਿਲਕੁਲ ਠੀਕ, ਸਰੋਜ ਖਾਨ ਸਾਹਿਬ ਹਾਲ ਚ ਬੈਠੇ, ਉਹ ਜਦੋਂ ਤੁਸੀਂ ਇੰਟਰ ਹੁੰਦੇ ਸੀ ਇੱਕ ਤੇ ਤੁਹਾਡੀ ਲੋਕੀ ਉਹ ਖਲੋ ਕੇ ਕਲੈਪ ਕਰਦੇ, ਸਟੈਂਡ ਵੀ ਸ਼ੁਰੂ ਕੀਤਾ, ਤਾੜੀਆਂ ਵੱਜ ਰਹੀਆਂ ਨੇ, ਤੇ ਉਹ ਇਸ ਗੱਲ ਤੋਂ ਪਰੇਸ਼ਾਨ ਹੁੰਦੇ ਕਿ ਅਰੇ ਇਹ ਆਇਆ ਹੀ ਇਹਨੇ ਜੇ ਕੀਤਾ ਵੀ ਕੱਖ ਨਹੀਂ। ਫਿਰ ਤੁਸੀਂ ਜਦੋਂ ਗੱਲ ਕਰਦੇ ਸੋ ਤੇ ਦੁਨੀਆ ਲੋੜ ਪੜੋਦੀ, ਉਹ ਪਹਿਲੇ ਸਾਡੇ ਵੱਲ ਵੇਖਦੀ, ਫਿਰ ਪਿੱਛੇ ਵੇਖਦੀ ਕੀ ਹੋਇਆ ਸੀ। ਨਹੀਂ ਲੇਕਿਨ ਜਦੋਂ ਡਰਾਮੇ ਦਾ ਹਾਫ ਟਾਈਮ ਹੋਇਆ ਅਸੀਂ ਬੁਲਾਇਆ ਸੀ ਉਹਨਾਂ ਨੂੰ ਉੱਤੇ ਸਟੇਜ ਤੇ ਨਾਜ਼ਰੀਨ ਉਹਨਾਂ ਨੇ ਆ ਕੇ ਕਿਹਾ ਸੀ, ਉਹਨਾਂ ਕਿਹਾ ਸੀ ਉਹ ਜਿਹੜੀ ਮੈਂ ਕੱਲ ਗੱਲ ਕੀਤੀ ਸੀ ਉਹ ਇਸ ਕਰਕੇ ਕਿ ਅਸੀਂ ਤੇ ਜਦੋਂ ਵੀ ਕਿਸੇ ਟੂਰ ਨਾਲ ਆਉਂਦੇ ਜਾਂ ਕਿਸੇ ਆਰਟਿਸਟ ਨਾਲ ਆਉਂਦੇ ਤੇ ਕਮ ਸੇ ਕਮ 2 ਜਹਾਜ਼ इंस्ट्रूमेंट दे या म्यूजिक मैं तो शाहरुख के शो करती हूँ, मैं माधुरी के शो कहती तुसी ये मतलब 2 कुर्सियां रख के ते 3-4 लोग कहती मैंने तो देखा कि आर्टिस्ट आता है तो क्लैप होती है या जाता है तो क्लैप होती है, लेकिन आप लोग आपके उठने बैठने पे तो आप लोग की आपकी हरकतों पे क्लैप, तो नाज़रीन मतलब वो साडा फिर उन्होंने बड़ा प्यार हो गया, फिर अल्लाह उन्होंने जन्नत नसीब करे, फिर मेरी तो दीदी बन गए सन, फिर मेरे नाल बड़ी मोहब्बत सारे नाल मोहब्बत हो गई सन उन्हां दी ते जान लगा रोण भी लग गए सन। सरदार साहब ਜਦੋਂ ਪਿਛਲੇ 2-3 ਸਾਲ ਪਹਿਲੇ ਮੈਂ ਬੰਬੇ ਇੱਕ ਸ਼ੋਅ ਦੇ ਵਿੱਚ ਗਿਆ ਸੀ, ਠੀਕ ਹੈ, ਉਹ ਇੰਡੀਅਨ ਫਿਲਮ ਇੰਡਸਟਰੀ ਦੇ ਇੱਕ ਵਿਲਨ ਨੇ ਆਸ਼ੂਤੋਸ਼ ਰਾਮ, ਹਾਂ ਠੀਕ ਹੈ, ਉਹ ਮੇਰੇ ਫੇਸਬੁੱਕ ਆਈਡੀ ਤੇ ਉਹਨਾਂ ਦੀਆਂ ਤਸਵੀਰਾਂ ਲੱਗੀਆਂ ਨੇ, ਸਾਡੇ ਨਾਲ ਆਰਟਿਸਟ 2 ਤੇ ਅਸੀਂ ਨਾ ਬੰਬੇ 에ਅਰਪੋਰਟ ਤੇ ਨਾ ਅਸੀਂ ਲਾਹੌਰ ਆ ਰਹੇ ਸੀ ਤੇ ਉਹਨਾਂ ਨੂੰ ਮੁਲਾਕਾਤ ਹੋਈ। ਉਹ ਸਾਡੇ ਇੱਕ ਆਰਟਿਸਟ ਨੇ ਕਿਹਾ ਕਿ ਮੈਂ ਮਿਲਿਆ ਮੈਂ ਤੇ ਤੁਹਾਨੂੰ ਪਤਾ ਫਿਲਮ ਦਾ ਕੀੜਾ, ਤੇ ਮੈਂ ਉਹਨਾਂ ਨੂੰ ਮਿਲਿਆ, ਜੱਫੀ ਪਾਈ, ਤੇ ਉਹ ਸਾਡੇ ਇੱਕ ਆਰਟਿਸਟ ਨੇ ਉਹਨੂੰ ਕਿਹਾ ਕਿ ਜ਼ਫਰੀ ਖਾਨ ਸਟੇਜ ਦਾ ਬੜਾ ਅੱਛਾ ਆਰਟਿਸਟ ਹੈ ਤੇ ਪਾਕਿਸਤਾਨ ਦਾ ਬੜਾ ਸੁਪਰ ਕਲਾਸ ਐਕਟਰ ਹੈ, ਤੇ ਤੁਸੀਂ ਯਕੀਨ ਕਰੋਗੇ ਤੇ ਮੈਂ ਨਾ ਇਸ ਟਾਈਮਿੰਗ ਦੇ ਵਿੱਚ ਮੈਂ ਉਹਨੂੰ ਕਹਿ ਰਿਹਾ, ਮੈਂ ਕਿਹਾ ਯਾਰ ਛੱਡ ਕੋਈ ਐਸੀ ਗੱਲ ਨਹੀਂ, ਮੈਂ ਕਿਹਾ ਅਸੀਂ ਤੇ ਆਪ ਉਹਨੂੰ ਮੈਂ ਇੰਜ ਕਰ ਰਿਹਾ, ਇੰਨੀ ਦੇਰ 'ਚ ਤੁਸੀਂ ਯਕੀਨ ਕਰੋਗੇ ਕਿ ਉਹਨੇ ਮੇਰੇ ਪੈਰਾਂ ਨੂੰ ਹੱਥ ਲਾ ਲਿਆ। ਅਰੇ ਵਾਹ। ਤੇ ਉਹ ਮੈਂ ਨਾ ਮੈਂ ਕਿਹਾ ਉਹ ਪਾਪਾ ਜੀ, ਮੈਂ ਕਿਹਾ ਆਸ਼ੂਤੋਸ਼, ਮੈਂ ਕਿਹਾ ਰਾਣਾ ਸਾਹਿਬ, ਮੈਂ ਜਿਵੇਂ ਫੜ ਕੇ ਮੈਂ ਕਿਹਾ ਭਾਜੀ ਜੱਫੀ ਪਾਈ, ਕਹਿੰਦਾ ਨਹੀਂ ਪਾਕਿਸਤਾਨੀ ਕਲਾਕਾਰ, ਕਹਿੰਦਾ ਨੰਬਰ 1, ਤੇ ਮੈਨੂੰ ਮਤਲਬ ਇੱਕ ਇਜਾਜ਼ ਵੀ, ਮੈਂ ਉਹਨਾਂ ਦੇ ਹੱਥ ਫੜ ਲਏ, ਗਲੇ ਲਾ ਲਿਆ, ਮੈਂ ਕਿਹਾ ਤੁਸੀਂ ਸੀਨੀਅਰ ਆਰਟਿਸਟ ਹੈਗੇ, ਕਹਿੰਦਾ ਨਹੀਂ ਪਾਕਿਸਤਾਨੀ ਕਲਾਕਾਰ, ਕਹਿੰਦਾ ਬਾਈ ਭਗਵਾਨ ਬਚਾਏ ਨੂੰ ਬੜੇ ਜ਼ਾਲਮ ਕਲਾਕਾਰ, ਤੇ ਮੈਂ ਕਹਿੰਦਾ ਕਿ ਇਹ ਸਾਡੇ ਵਾਸਤੇ ਇੱਕ ਅਵਾਰਡ ਹੈ, ਉਹਨਾਂ ਦੇ ਲਫ਼ਜ਼, ਉਹਨਾਂ ਦੀ ਗੱਲ। ਤੇ ਹੋਰ ਤੁਸੀਂ ਸੁਣਾਓ ਅੱਜ ਕੱਲ੍ਹ? ਮੈਂ ਠੀਕ ਹੈ। ਅੱਛਾ ਤੇ ਤੁਸੀਂ ਪਹਿਲੇ ਟੇਲਰਿੰਗ ਦਾ ਬਾਸ ਕਰ, ਤੁਸੀਂ ਆਪਣੇ ਬੇਟੇ ਦੀ ਪਾਈ ਲੱਗਦਾ, ਐਂਡ ਵੇਖੋ ਤੁਸੀਂ ਟੇਲਰਿੰਗ ਦਾ ਕੰਮ ਕਰਦੇ ਨਜ਼ਰ ਪੈ ਹੀ ਗਈ ਹੈ। ਅੱਛਾ ਜੀ ਤੁਸੀਂ ਮਾਸ਼ਾਅੱਲਾ ਦਰਜੀ ਦਾ ਕੰਮ ਕਰਦੇ ਸੋ, ਆਹ ਮਾਜਿਦ ਸਾਹਿਬ ਦੀ ਦਰਜੀ ਇਹਨੇ ਕਿਹਾ? अच्छा मैंने किसी ने दसिया सी? नहीं मैं मतलब ड्रामा लिखता हूँ नहीं। अच्छा तो ਤੁਹਾਡਾ ਫਿਰ ਸ਼ੋਅ ਵੀ ਸ਼ੁਰੂ ਹੋਇਆ ਸੀ ਟੀਵੀ ਤੇ ਜ਼ਫਰੀ ਖਾਨ ਸ਼ੋਅ ਜੀ, ਪਹਿਲਾ ਇੱਕ ਚੈਨਲ ਤੇ ਲੱਗਾ ਸੀ ਜ਼ਫਰੀ ਖਾਨ ਸ਼ੋਅ, ਅੱਛਾ, ਤੇ ਦੂਸਰਾ ਫਿਰ ਇੱਕ ਚੈਨਲ ਤੇ ਮੇਰਾ ਸ਼ੁਰੂ ਹੋਇਆ ਸੀ ਅਫਰਾ ਜ਼ਫਰੀ, ਹਾਂ ਉਹ YouTube ਤੇ ਉਹਦੇ ਕਾਫੀ ਸ਼ੋਜ਼ ਮੌਜੂਦ ਨੇ। ਤਾਂ ਜੀ ਉਹ ਤਜਰਬਾ ਤੁਹਾਡਾ ਕਾਮਯਾਬ ਨਹੀਂ ਹੋਇਆ? ਸਰਦਾਰ ਸਾਹਿਬ ਪਤਾ ਕੀ ਗੱਲ ਹੈ, ਇਹ ਤਜਰਬੇ ਜਿਹੜੇ ਨੇ, ਅੱਛਾ ਜਿੱਥੇ ਜਿੱਥੇ ਸ਼ੋਅ ਚੱਲ ਰਿਹਾ, ਮਾਫੀ ਨਾਲ ਜਿਹੜੇ ਚੈਨਲ ਤੇ ਸ਼ੋਅ ਚੱਲ ਰਿਹਾ, ਜਿੱਥੇ ਵੀ ਚੱਲ ਰਿਹਾ, ਠੀਕ ਹੈ ਜੀ, ਉੱਥੇ ਤੁਹਾਡੀ ਜ਼ਰੂਰਤ ਹੈ, ਉਹ ਡੈਫੀਨੇਟਲੀ ਤੁਹਾਨੂੰ ਬੁਲਾਉਣਾ ਵੀ ਚਾਹ ਰਹੇ ਨੇ ਜਾਂ ਤੁਹਾਡੇ ਰਾਬਤੇ 'ਚ ਵੀ ਹੋਣਗੇ, ਤੁਸੀਂ ਕਿਉਂ ਨਹੀਂ ਜਾ ਰਹੇ ਉਹਨਾਂ ਸ਼ੋਅ 'ਚ? सरदार साहब पता की गल है, मैंने चैनल तो फ़ोन आया तो मैंने कहते जी हमें ना आपकी अवेलेबिलिटी चाहिए एक शो के लिए,
मैं कहा जी दसो। वो जी शो है ऐसे बस आपके जिंदगी नया टीवी चैनल सी को न्यूज़। मैं कहा जी जरूर। मैं कहा शो किस किस्म का तुहाडा? मैं कहा मैंने जरा तुसीं थोड़ा जिहा दसोगे खुलासा। तो ਜਿਹੜੇ शो ਚੱਲ ਰਹੇ ਨੇ ਨਾ ਉਹ ਉਹਨਾਂ ਦਾ ਹੀ ਨਾਂ ਲੈ ਕੇ ਮੈਨੂੰ ਕਹਿ ਰਹੇ ਆ ਕਿ ਉਹਦੇ ਵਰਗੇ ਹੀ ਨੇ। ਅੱਛਾ, ਉਸ ਤਰ੍ਹਾਂ ਦਾ ਹੀ ਕਰੋ। ਉਸ ਤਰ੍ਹਾਂ ਦਾ ਹੀ ਕਰਨਾ ਹੈ। ਮੇਰਾ ਕਹਿਣ ਦਾ ਮਤਲਬ ਹੈ ਕਿ ਸਰਦਾਰ ਸਾਹਿਬ ਅਗਰ ਜੇਮਸ ਬੌਂਡ ਫਿਲਮ ਅਗਰ ਪਾਕਿਸਤਾਨ 'ਚ ਬਣਦੀ ਹੁੰਦੀ ਤੇ ਉਹਦਾ 333ਵਾਂ ਪਾਰਟ ਬਣ ਰਿਹਾ ਹੋਣਾ ਸੀ। ਸਹੀ ਗੱਲ। ਯਾਨੀ ਕਿ ਜੇਮਸ ਬੌਂਡ 007 ਜਿਹਨੇ ਫਿਲਮ ਬਣਾਈ ਹੈ ਉਹਨੇ ਕਿਹਾ ਮੈਂ ਹੀ ਬਣਾਉਣੀ। ਉਹ ਬਣਾ ਜੀ ਜਿਹਨੇ ਮਤਲਬ ਮਿਸ਼ਨ ਇੰਪੋਸੀਬਲ ਬਣਾਈ ਉਹਨੇ ਕਿਹਾ ਮੈਂ ਫਿਰ ਕੀ ਹੈ ਜੇ ਮੈਂ ਵੀ ਜੇਮਸ ਬੌਂਡ ਹੀ ਬਣਾਉਣ ਲੱਗ ਪਾਉਂਦੀ। ਬਿਲਕੁਲ ਸਹੀ। ਠੀਕ ਹੈ। ਜੇ ਜੇਮਸ ਕੈਮਰਨ ਸਾਹਿਬ ਨੇ ਅਵਤਾਰ ਫਿਲਮ ਬਣਾਈ ਹੈ ਤੇ ਉਹਨੇ ਕਿਹਾ ਜੇ ਮੈਂ ਮਤਲਬ ਕਮਾਂਡੋ ਫਿਲਮ ਬਣਾ ਲਵਾਂ ਜਾਂ ਮੈਂ ਕੋਈ ਮਤਲਬ ਵੈਨ ਡੈਮ ਨੂੰ ਲੈ ਕੇ ਫਿਲਮ ਬਣਾਵਾਂ ਜਾਂ ਮੈਂ ਕੋਈ ਉਹਦਾ ਚਰਬਾ ਬਣਾਵਾਂ ਤੇ ਫਿਰ ਮੈਂ ਕੀ ਹਾਂ। ਬਿਲਕੁਲ। ਮੈਂ ਕਹਿੰਦਾ ਸਾਡੇ ਮੁਲਕ ਦੇ ਵਿੱਚ ਨਾ ਇੱਕ ਪ੍ਰੋਬਲਮ ਹੈ ਕਿ ਉਹ ਇੱਕ ਜਿਹੜੀ ਤਾਰ ਚੱਲਦੀ ਹੈ ਨਾ ਉਹ ਬਸ ਫਿਰ ਉਹਦੇ ਤੇ ਹੀ ਟੁਰ ਪੈਂਦੇ ਨੇ। ਮੈਂ 2 ਸ਼ੋਅ ਕੀਤੇ ਨੇ ਇਸ ਕਰਕੇ ਕਿ ਵੀ ਮੈਂ ਕੀ ਹਾਂ ਜਾਂ ਮੈਂ ਕੀ ਕਰਨਾ ਚਾਹੁੰਦਾ। ਮੈਂ ਬਸ ਇਸ ਕਰਕੇ ਮੈਂ ਤੇ ਉਹ ਅਕਸਰ ਚੈਨਲ ਆਉਂਦੇ ਮੈਂ ਸਗੋਂ ਉਹਨਾਂ ਨੂੰ ਕਹਿੰਦਾ ਜੀ ਤੁਹਾਨੂੰ 1 ਬੰਦੇ ਵਾਲਾ ਸ਼ੋਅ ਚਾਹੀਦਾ ਹੈ, 3 ਬੰਦਿਆਂ ਵਾਲਾ, 5 ਬੰਦਿਆਂ ਵਾਲਾ, 7 ਬੰਦਿਆਂ ਵਾਲਾ, 11 ਬੰਦਿਆਂ ਵਾਲਾ, 15 ਬੰਦਿਆਂ ਵਾਲਾ, 50 ਬੰਦਿਆਂ ਵਾਲਾ, 100 ਬੰਦਿਆਂ ਵਾਲਾ। ਉਹਨਾਂ ਇੱਕ ਤਾਂ ਹਲਕਾ ਜਿਹਾ ਸ਼ੌਕਿੰਗ ਜਿਹੇ ਹੋ ਜਾਂਦੇ ਨੇ ਕਿ ਇਹ ਅਸੀਂ ਸਮਝੇ ਨਹੀਂ। ਮਤਲਬ ਦੁਨੀਆ ਦੇ ਵਿੱਚ ਤੁਸੀਂ ਮਾਸ਼ਾਅੱਲਾ ਬਲਕਿ ਤੁਹਾਡੀ ਗੱਲ ਤੋਂ ਗੱਲ ਮੈਨੂੰ ਯਾਦ ਆਈ ਤੁਸੀਂ ਡਰਾਮਾ ਇੰਡੀਆ ਲੈਣ ਗਏ ਸੀ ਸੈਯਦ ਅਫਜ਼ਾਲ ਅਹਿਮਦ ਜੀ ਤੇ ਤੁਸੀਂ ਸਾਨੂੰ ਵੀ ਇਹ ਗੱਲ ਆ ਕੇ ਦੱਸੀ ਸੀ ਕਿ ਉਹ ਜਿਹੜੇ ਰਾਈਟਰ ਸੀ ਉਹਨੇ ਸੈਯਦ ਅਫਜ਼ਾਲ ਸਾਹਿਬ ਨੂੰ ਕਿਹਾ ਸੀ ਵੀ ਕਿੰਨੇ ਐਕਟਰਾਂ ਦਾ ਤੁਹਾਨੂੰ ਡਰਾਮਾ ਚਾਹੀਦਾ, 1 ਤੋਂ ਲੈ ਕੇ 100 500 ਐਕਟਰ ਤੱਕ। ਫਿਰੋਜ਼ ਖਾਨ ਸਾਹਿਬ ਉਹਨਾਂ ਦਾ ਨਾਮ ਹੈ। ਠੀਕ ਹੈ। ਉਹ ਪ੍ਰੋਡਿਊਸਰ ਨੇ। ਠੀਕ ਹੈ। ਉਹਨਾਂ ਕੋਲ 1 ਬੰਦੇ ਤੋਂ ਲੈ ਕੇ 4000 ਬੰਦੇ ਵਾਲਾ ਡਰਾਮਾ ਵੀ ਹੈਗਾ ਸੀ। ਠੀਕ ਹੈ। ਮਤਲਬ ਕਹਿੰਦਾ ਕਿ ਅਸੀਂ ਕੀ ਕਰਨਾ ਹੈ ਬਈ ਇੱਕ ਚੀਜ਼ ਹੈ ਮਤਲਬ ਇੱਕ ਸ਼ੋਅ ਹੈ ਉਹ ਅਗਰ ਕਾਮੇਡੀ ਤੇ ਚੱਲ ਰਿਹਾ ਹੈ ਠੀਕ ਹੈ ਅਗਰ ਉਹ ਕੋਈ ਫਿਲਮ ਹੈ ਉਹ ਕਾਮੇਡੀ ਤੇ ਜੇ ਚੱਲਣੀ ਹੈ ਜਾਂ ਕਾਮੇਡੀ ਤੇ ਫਿਰ ਸਾਨੂੰ ਫੜਾਓ ਨਾ ਤੁਸੀਂ ਉਹ। ਬਿਲਕੁਲ ਸਹੀ। ਮਤਲਬ ਜੇ ਅਸੀਂ ਇਸ ਕੰਮ ਤੋਂ ਅਸੀਂ ਜਾਣੇ ਜਾਂਦੇ ਹਾਂ ਜਿਸ ਕੰਮ ਦੇ ਐਕਸਪਰਟ ਹੋ ਤੁਸੀਂ ਜੀ ਉਹਦੇ ਤੇ ਸਾਨੂੰ ਨਾ ਫਿਰ ਤੁਸੀਂ ਕਹੋ ਕਿ ਇੰਜ ਨਹੀਂ ਤੇ ਇੰਜ ਕਰ। ਉਹ ਤੁਸੀਂ ਫਿਰ ਸਾਨੂੰ ਦਿਓ ਕਿ ਵੀ ਇਹਨੂੰ ਬਣਾਓ तो इंशाअल्लाह ਅਸੀਂ ਅੱਛੇ ਹੀ ਬਣਾਵਾਂਗੇ। ਅਸੀਂ ਅੱਲਾਹ ਪਾਕ ਦਾ ਸਾਡੇ ਤੇ ਇੰਨਾ ਕਰਮ ਹੈ ਇੰਨਾ ਇਹਸਾਨ ਹੈ ਸਾਡਾ ਅੱਲਾਹ ਪਾਕ ਦਾ ਸਾਡੇ ਤੇ ਕਿ ਅਸੀਂ ਤੁਸੀਂ ਯਕੀਨ ਕਰੋ ਚੰਗੇ ਭਲੇ ਹਸਪਤਾਲ 'ਚ ਵੀ ਜਾਈਏ ਨਾ ਕਿਸੇ ਦਾ ਪਤਾ ਲੈਣ ਤੇ ਉਹ ਚੰਗਾ ਭਲਾ ਮਰੀਜ਼ ਵੀ ਉਸਕਾ ਵੇਖ ਕੇ ਹੱਸਣ ਲੱਗ ਪੈਂਦਾ। ਬਿਲਕੁਲ ਸਹੀ। ਠੀਕ ਹੈ ਨਾ। ਤੇ ਜੇ ਉਹ ਜੇ ਅਸੀਂ ਹਸਾਣਾ ਤੇ ਫਿਰ ਉਹ ਅਸੀਂ ਕਰਾਂਗੇ। ਨਹੀਂ ਬਿਲਕੁਲ ਸਹੀ ਗੱਲ ਹੈ ਕਿ ਮੇਰਾ ਜਦੋਂ ਬਾਈਪਾਸ ਆਪਰੇਟ ਹੋਇਆ ਨਾ ਜੀ ਤੇ ਮੈਂ ਹਸਪਤਾਲ ਤੋਂ ਖਿਦਮਤ ਹੀ ਅੱਲਾਹ ਨੂੰ ਸਲਾਮਤ ਰੱਖੇ। ਸਾਡੀ ਬੇਟੀਆਂ ਨੇ ਬੱਚੀਆਂ ਨੇ ਭੈਣਾਂ ਨੇ ਇਹ ਜਿਹੜੀਆਂ ਖਿਦਮਤ ਕਰਦੇ ਨੇ ਨਰਸਾਂ ਨੇ ਜਾਂ ਡਾਕਟਰਸ ਨੇ ਜਿੰਨੇ ਵੀ ਨੇ ਬੜੇ ਲਾਜਵਾਬ ਲੋਕ ਨੇ ਅਜ਼ੀਮ ਲੋਕ ਨੇ। तो बच्ची मेरे को आई कहती तुसी ऑपरेशन पर डर गए हो घबरा गए हो गल नहीं करते। मैं कहा नहीं बेटा ऐसी कोई गल नहीं कहते वो सारिया लड़कियां ना जिहड़ियां वो तुहानूं मिलना चाहदियां ने। मैं पुत्र लाया सारे वो कुड़ियां आ गई तो वो पूरा उत्थे जिस जगह ते दाखल सन होर भी लोग सन। मैं पूरा 1 मैन शो कीता कि सारे मरीज भी हस रहे ने वो नर्सां भी हस रही ने। तो मैं यार खुश तो होना ऑपरेशन ते अपनी जगह ते भी ये मैनूं इस रंग च ही वेखना चाहदियां। तो असीं तो उस रंग च भी अल्लाह दी रहमत शुक्र अलहमदुलिल्लाह अल्लाह ने सानू ऐसा बनाया कि साडे देख के लोगों के चेहरे ते मुस्कुराहट बिल्कुल आ जाए। अच्छा तुसीं ड्रामे दी डायरेक्शन भी करदे हो बड़ा अच्छा तुसीं ड्रामे दित्ते ने। तुसीं एक ड्रामा ਇੱਥੇ ਕੀਤਾ ਤੁਹਾਡਾ ਮੈਂ ਮੇਰੇ ਖਿਆਲ 2 ਵਾਰੀ ਮੈਂ ਕੀਤਾ ਜਿਸ ਵਿੱਚ ਤੁਹਾਡੇ ਦਾਦੇ ਦਾ ਰੋਲ ਕੀਤਾ ਸੀ। ਹਾਂਜੀ ਉਹ ਅਸੀਂ ਪਾਰਟ 1 ਔਰ ਪਾਰਟ 2 ਕੀ ਨਾਮ ਸੀ ਉਸ ਡਰਾਮੇ ਦਾ? ਬੁੱਢਾ ਸ਼ਰਾਰਤੀ ਸੀ। ਬੁੱਢਾ ਸ਼ਰਾਰਤੀ ਠੀਕ ਹੈ। ਤੁਸੀਂ ਦਾਦਾ ਬਣੇ ਮੈਂ ਦਾਦਾ ਨਾਸਰ ਪਿਓ ਤੇ ਮੈਂ ਮੇਰਾ ਪੋਤਰਾ ਬਣੇ ਸੋ। ਅੱਛਾ ਮਾਸ਼ਾਅੱਲਾ ਤੁਸੀਂ ਕੋਲ 1 ਪਾਰਟ ਵੀ ਬਿਹਤਰੀਨ ਹੋਇਆ 2 ਪਾਰਟ ਵੀ ਤਾਂ ਬੜਾ ਬਿਹਤਰੀਨ ਹੋਇਆ। ਤੁਸੀਂ ਬਹੁਤ ਅੱਛਾ ਸੋਚਦੇ ਹੋ ਔਰ ਬੜੇ ਸਿਚੁਏਸ਼ਨਲ ਸੋਚਦੇ ਹੋ ਔਰ ਅੱਛਾ ਕੰਮ ਕਰਨਾ ਚਾਹੁੰਦੇ ਹੋ। ਥੀਏਟਰ ਤੋਂ ਡਾਇਰੈਕਸ਼ਨ ਤੋਂ ਤੁਸੀਂ ਕਿਉਂ ਹਿਚਕਚਾਉਂਦੇ ਹੋ? ਭਾਈ ਪਤਾ ਕੀ ਗੱਲ ਹੈਗੀ ਏ ਮਤਲਬ ਨਾ ਮੈਂ ਤੁਹਾਨੂੰ ਬੜੀ ਅੱਛੀ ਸਿਚੁਏਸ਼ਨ ਜੀ ਮੈਂ ਇੱਕ ਦਿਨ ਨਾ ਆਪਣੇ ਘਰ ਬੈਠਾ ਸੀ ਠੀਕ ਹੈ। ਮੈਂ ਆਪਣੀ ਵਾਈਫ ਨਾਲ ਇੱਕ ਦਿਨ ਗੱਲ ਕੀਤੀ ਚਲੋ ਅੱਜ ਮੈਂ ਤੁਹਾਡੇ ਨਾਲ ਵੀ ਸ਼ੇਅਰ ਕਰਦਾ ਜਾਵਾਂਗਾ। ਯਾਨੀ ਕਿ ਅੱਜ ਤੱਕ ਮੈਨੂੰ 20-22-25 ਸਾਲ ਹੋ ਗਏ ਨੇ ਥੀਏਟਰ ਤੋਂ ਇਲਾਵਾ ਚਲੋ ਥੀਏਟਰ 'ਚ ਜੋ ਕਿ ਅਸੀਂ ਨਾ ਇੱਕ ਉਹ ਕਮੇਡੀਅਨ ਆ ਉਹ ਮਤਲਬ ਮੈਂ 2-4 ਡਰਾਮਿਆਂ 'ਚ ਬਾਬਾ ਵੀ ਬਣਿਆ ਵਾਂ ਮਤਲਬ ਓਲਡ ਰੋਲ ਵੀ ਕੀਤਾ ਠੀਕ ਹੈ। ਮਤਲਬ ਅੱਜ ਤੱਕ 20-22-25 ਸਾਲਾਂ ਦੇ ਵਿੱਚ ਪਾਕਿਸਤਾਨ ਦੇ ਵਿੱਚ ਕੋਈ ਐਸਾ ਚਾਂਸ ਹੀ ਨਹੀਂ ਮਿਲਿਆ ਕਿ ਅਸੀਂ ਕੰਮ ਕਰਕੇ ਵਹਾਈਏ। ਅਫਸੋਸ मतलब मेरी ख्वाहिश है कि भाई 2 बेटियां ने एक मिसाल फिल्म है या कोई ड्रामा है बल्कि सफेद दाड़ी सफेद बाल ते काम ते जाता है गरीब प्यो ठीक है वो बेटी नाल कोई प्रॉब्लम हुई या लड़के छेड़ते हैं तो बुढ़ा प्यो मतलब एक मैं कि मैंने कोई इस गल की आर नहीं दी कि मैं हीरो आवां या कि मतलब ऐसा करैक्टर हो कि लोग यार दस यार
ਦੇਖਿਆ ਉਹ ਕਮੇਡੀਅਨ ਹੈ ਜਾਂ ਜ਼ਫਰੀ ਖਾਨ ਯਾਰ ਉਹ ਦੇਖ ਕੀ ਬਣਿਆ ਯਾਰ ਜਾਂ ਮਤਲਬ ਕੋਈ ਵਿਲ ਨੇ ਜਾਂ ਕੋਈ ਐਸਾ ਅੱਜ ਤੱਕ ਕਿਸੇ ਨੇ ਯੂਜ਼ ਹੀ ਨਹੀਂ ਕੀਤਾ। ਜਿਹਦੇ ਕੋਲ ਜਾਓ ਨਾ ਕਸਮ ਖੁਦਾ ਦੀ ਤੁਹਾਨੂੰ ਉਹੀ ਗੱਲ ਸੁਣਾ ਰਿਹਾ ਹੋਗਾ, ਤੁਸੀਂ ਕਹਿ ਰਹੇ ਹੋਗੇ ਅੱਛਾ ਯਾਰ ਤੁਸੀਂ ਪਾਕਿਸਤਾਨ ਦੇ ਸਭ ਤੋਂ ਵੱਡੇ ਡਾਇਰੈਕਟਰ ਸੈਯਦ ਨੂਰ ਸਾਹਿਬ ਦੀ ਫਿਲਮ 'ਚ ਕੰਮ ਕੀਤਾ। ਜੀ ਬਿਲਕੁਲ ਕੀਤਾ ਸੀ। ਸਾਡੀ ਜਿਹੜੀ ਫਿਲਮ ਇੰਡਸਟਰੀ ਹੈ ਨਾ ਸਾਡੀ ਜਿਹੜੀ ਉਹ ਪਹਿਲੀ ਤੇ ਹੀਰੋ ਹੀਰੋਇਨ ਨੇ, ਉਸ ਤੋਂ ਬਾਅਦ ਤੀਸਰਾ ਕਰੈਕਟਰ ਵਿਲ। ਸਾਡੀ ਫਿਲਮ ਦੇ ਵਿੱਚ ਕਦੀ ਨਹੀਂ ਤੁਸੀਂ ਵੇਖਿਆ ਹੋਵੇਗਾ ਕਿ ਇੱਕ ਐਕਟਰ 3 ਐਂਟਰੀਆਂ ਕੀਤੀਆਂ ਤੇ ਉਹਨੂੰ ਅਵਾਰਡ ਮਿਲ ਰਿਹਾ ਹੈ। ਸਪੋਰਟ ਕਾਸਟ ਜੀ ਜੀ ਨਹੀਂ ਉਹ ਨਾ ਹੀ ਸਪੋਰਟਿੰਗ ਕਾਸਟ ਜਿਹੜੀ ਉਹ ਨਾ ਹੀ ਵਿਚਾਰੀ ਕੋਈ ਅਵਾਰਡ ਲੈ ਸਕੀਏ ਤੇ ਨਾ ਹੀ ਮੈਨੂੰ ਲੱਗਦਾ 2 ਕਨਾਲ ਚ ਘਰ ਬਣਾ ਸਕੀਏ, ਠੀਕ ਹੈ ਨਾ। ਤੇ ਇਹ ਹੁਣ ਹਮਸਾਇਆ ਮੁਲਕ ਦੇ ਤਕਰੀਬਨ 10,000 ਐਸੇ ਆਰਟਿਸਟ ਹੋਣਗੇ ਜਿਹੜੇ ਨਾ ਹੀਰੋ ਨੇ ਨਾ ਮਤਲਬ ਕਿ ਕੋਈ ਵਿਲਨ ਨੇ ਨਾ ਕੁਛ ਨੇ, ਕਿ ਸਪੋਰਟਿੰਗ ਐਕਟਰ ਨੇ। ਲੇਕਿਨ ਉਹ ਮੈਂ ਜੋ ਕਿ ਬੰਬੇ ਆਪ ਵੀ ਉਹਨਾਂ ਨੂੰ ਕਈਆਂ ਨੂੰ ਜਾ ਕੇ ਮਿਲਿਆ ਤੇ ਉਹ ਯਕੀਨ ਕਰੋ ਤੁਹਾਨੂੰ ਇੰਝ ਲੱਗ ਰਿਹਾ ਹੋਵੇਗਾ ਕਿ ਜਿਵੇਂ ਮਤਲਬ ਆਪਣੀ ਕਲਾਸ ਦੇ ਇਹ ਵੀ ਬਿਹਤਰੀਨ ਨੇ, ਬਿਹਤਰੀਨ ਵੱਡੀਆਂ ਵੱਡੀਆਂ ਗੱਡੀਆਂ, ਵੱਡੇ ਘਰ, ਸ਼ੋਜ਼ ਚੱਲ ਰਹੇ ਨੇ ਉਹਨਾਂ ਦੇ, ਸਾਰਾ ਕੁਝ ਚੱਲ ਰਿਹਾ। ਮਤਲਬ ਕਿ ਬਈ ਹੋਵੇ ਨਾ ਕਿ ਵੀ ਮੈਨੂੰ ਬੜੀ ਦੇਰ ਬਾਅਦ ਮੈਨੂੰ ਨਾ ਇੰਜ ਇਹ ਫਿਲਮ ਜਿਹੜੀ ਕੀਤੀ ਗੋਲਕ ਬੁਗਨੀ, ਮੈਨੂੰ ਉਹਨਾਂ ਦਾ ਫੋਨ ਆਇਆ, ਉਹਨਾਂ ਕਿਹਾ ਜੀ ਕਿ ਨਾ ਦਾੜੀ ਥੋੜੀ ਜਿਹੀ ਤੁਸੀਂ ਵਧਾਉਣੀ ਹੈ, ਕਿਉਂਕਿ ਅਸੀਂ ਥੀਏਟਰ ਕਰਨਾ ਹੁੰਦਾ ਸੀ ਰੋਜ਼ ਸ਼ੇਪ ਕਰ ਲੋਕ ਦਾੜੀ ਨਾਲ ਲੋਕ ਸਮਝਦੇ ਹੋਏ ਪਤਾ ਨਹੀਂ ਕੋਈ ਬਿਮਾਰ ਹੋ ਗਿਆ ਕੀ ਹੋ ਗਿਆ, ਫਰੈਸ਼ ਨਹੀਂ ਲੱਗਦੇ, ਠੀਕ ਹੈ। ਅੱਛਾ ਤੁਸੀਂ ਦਾੜੀ ਵਧਾਈ ਹੈ ਨਾ, ਤੇ ਕਈ ਬੰਦਿਆਂ ਨੇ ਮੈਨੂੰ ਇਹ ਵੀ ਕਿਹਾ ਜੀ ਉਹ ਜ਼ਫਰੀ ਸਾਹਿਬ ਨੇ ਕੰਮ ਛੱਡ ਲੇਕਿਨ ਮੈਂ ਮਤਲਬ ਇੰਗਲੈਂਡ ਨਾਸਰ ਸਾਹਿਬ ਦਾ ਵੀ ਥੈਂਕ ਯੂ, ਕਿਉਂਕਿ ਸਾਡੀ ਫਿਲਮ ਦੀ ਡੇਟ ਸੀ ਤਕਰੀਬਨ, ਮਤਲਬ ਮੈਂ ਇਹ ਗੱਲ ਦੱਸਣਾ ਚਾਹੁੰਦਾ ਕਿ ਸਾਨੂੰ ਸ਼ੌਕ ਹੈ ਕਿ ਅਸੀਂ ਤਕਰੀਬਨ 10 ਦਿਨ ਨਾਸਰ ਸਾਹਿਬ ਦਾ ਵੀ ਥੈਂਕ ਯੂ, ਕਿਉਂਕਿ ਮੈਂ ਉਹਨਾਂ ਨੂੰ ਕਿਹਾ ਯਾਰ ਮੈਂ ਇੱਥੇ ਤੇ ਦਾੜੀ ਨਹੀਂ ਮੇਰੀ ਹੋ ਵੱਧ ਸਕਦੀ ਕਿਉਂਕਿ ਰੋਜ਼ ਡਰਾਮਾ ਕਰਨਾ ਹੁੰਦਾ। ਉਹਨਾਂ ਕਿਹਾ ਤੁਸੀਂ 10 ਦਿਨ ਪਹਿਲੇ ਆ ਸਕਦੇ ਹੋ। ਮੈਂ ਕਿਹਾ ਯਾਰ ਮੈਂ ਤੇ ਜਾ ਰਿਹਾ ਤੇ ਤੇਰਾ ਕੀ? ਉਹਨੇ ਕਿਹਾ ਚੱਲ ਮੈਂ ਵੀ ਚੱਲ ਲਵਾਂ ਤੇਰੇ ਨਾਲ, ਠੀਕ ਹੈ। ਤੇ ਉਹ ਮੈਂ 10 ਦਿਨ ਉੱਥੇ ਯਕੀਨ ਕਰੋ ਉਹ 5-6 ਦਿਨ ਬਾਅਦ ਚੱਕਰ ਲਾਉਂਦੇ ਸਨ, ਕਮਰੇ ਚ ਆਉਂਦੇ ਸਨ, ਤੂੰ ਐਕਸਟਰਾ ਚੈੱਕ ਕਰਦੇ ਸਨ ਕਿ ਨਹੀਂ ਭਾਈ ਹਾਲੀ 1-2 ਦਿਨ ਦੀ ਹੋਰ ਦਾੜੀ ਵੱਲ, ਯਾਨੀ ਕਿ ਉਹ ਮੈਂ 10 ਦਿਨ ਮਤਲਬ ਉਹਦੇ ਕੋਈ ਪੈਸੇ ਸਨ ਨਹੀਂ ਕੁਛ ਨਹੀਂ ਸੀ। ਉਹ ਮਤਲਬ ਮੈਨੂੰ ਇਸ ਗੱਲ ਦਾ ਹੋ ਰਿਹਾ ਸੀ ਕਿ ਯਾਰ ਮੈਂ ਆਪਣੀ ਫਿਲਮ ਵਾਸਤੇ ਕਿਸੇ ਚੀਜ਼ ਵਾਸਤੇ ਮਿਹਨਤ ਕਰ ਰਿਹਾ ਕਿ ਮੇਰੀ ਉਹ ਦਾੜੀ ਵੱਧ ਰਹੀ। ਵਾਹ। ਤੇ ਇਹ ਵੀ ਕਿ ਜ਼ਿੰਦਗੀ 'ਚ ਮੈਂ ਤਾਂ ਚਾਹੁੰਦਾ ਦੇਖੋ 10 ਦਿਨ ਤੁਹਾਨੂੰ ਬੁਲਾ ਕੇ ਬਿਠਾ ਕੇ ਉਹਦਾ ਪੇ ਵੀ ਕੀਤਾ, ਜੀ ਸਾਰਾ ਕੁਝ ਕੀਤਾ, ਸਿਰਫ ਇਸ ਗੱਲ ਲਈ ਕਿ ਵੀ ਸ਼ੇਪ ਵੱਧ ਰਹੀ ਹੈ। ਜੀ ਸ਼ੇਪ ਵੱਧ ਰਹੀ, ਸ਼ੇਪ ਵਧੇਗੀ ਤੇ ਸ਼ੂਟਿੰਗ ਹੋਏਗੀ। ਆਪਣੇ ਕੰਮ ਨੂੰ ਕਿੰਨਾ ਇਨਸਾਫ, ਡੈਫੀਨਿਟਲੀ ਠੀਕ ਹੈ ਜੀ। ਇੱਥੇ ਹੁੰਦਾ ਨਾ ਕਹਿਣਾ ਕੋਈ ਗੱਲ ਨਹੀਂ ਲਿਆਓ ਲਾ ਦਾੜੀ, ਬਿਲਕੁਲ ਉਹ ਨਹੀਂ ਲਾ ਸੱਜ ਗਿਆ। ਉਹ ਕਹਿੰਦੇ ਜੀ ਟੇਪ ਵਗੈਰਾ ਜਾਂ બધું ਜਦੋਂ ਐਂਡ ਕਰਕੇ ਫਿਲਮ ਕਲਰ ਗ੍ਰੇਡਿੰਗ ਹੁੰਦੀ ਸਾਰਾ ਕੁਝ ਉਹਨੂੰ ਕਹਿੰਦਾ ਬਾਹਰ ਆ ਜਾਂਦੀ, ਬਿਲਕੁਲ ਸਹੀ ਬਾਤ ਹੈ ਜੀ। ਅੱਛਾ ਜੀ ਮਾਸ਼ਾਅੱਲਾ ਫਾਰਮ ਹਾਊਸ ਬਣਾ ਰਹੇ ਸੁਣਿਆ ਜੀ, ਸ਼ੁਕਰ ਅਲਹਮਦੁਲਿਲਾ। ਬਸ ਉਹ ਕੀ ਤੁਸੀਂ ਉਹਦੇ ਤੇ ਜਾ ਰਹੇ ਹੋ, ਉਹ ਕੱਟਾ ਫਾਰਮ ਹਾਊਸ ਬਣਾਓਗੇ ਜਾਂ ਕੋਈ ਦੇਸੀ ਮੁਰਗਾ? ਨਹੀਂ ਕਿਉਂਕਿ ਪ੍ਰਾਈਮ ਮਿਨਿਸਟਰ ਪਾਕਿਸਤਾਨ ਇਮਰਾਨ ਖਾਨ ਸਾਹਿਬ ਬੜੀ ਸਪੋਰਟ ਕਰ ਰਹੇ ਨੇ ਇਸ ਗੱਲ ਲਈ। ਇਹ ਤੁਸੀਂ ਉਹਨਾਂ ਦੇ ਐਲਾਨ ਤੋਂ ਬਾਅਦ ਜਾਂ ਤੁਹਾਡਾ ਆਪਣੇ ਕੋਲ ਆਦਾ? ਨਹੀਂ ਫਿਲਹਾਲ ਮਤਲਬ ਹਾਲੀ ਉਹ ਕੋਈ ਐਸਾ ਬਿਜ਼ਨਸ ਪੁਆਇੰਟ ਆਫ ਵਿਊ ਨਾਲ ਨਹੀਂ ਮੈਂ ਉਹਨੂੰ ਮਤਲਬ ਲੈ ਰਿਹਾ। ਬਸ ਇੱਕ ਮਾਂ ਪਿਓ ਦੀ ਦੁਆ ਹੈ, ਅੱਲਾਹ ਪਾਕ ਦਾ ਅਹਿਸਾਨ ਹੈ ਕਿ ਬੜੀ ਗੱਲ ਹੁੰਦੀ ਹੈ ਸਰਦਾਰ ਸਾਹਿਬ, ਮਤਲਬ ਤੁਹਾਡੇ ਤੇ ਰੱਬੇ ਕਾਬਾ ਦੀ ਨਾ ਬੜੀ ਮਿਹਰਬਾਨੀ ਹੁੰਦੀ ਹੈ ਕਿ ਤੁਸੀਂ ਜੋ ਸੋਚ ਰਹੇ ਹੋ ਨਾ ਉਹ 2-4 ਮਹੀਨੇ 6 ਮਹੀਨੇ ਸਾਲ ਬਾਅਦ 2 ਸਾਲ ਬਾਅਦ ਤੁਸੀਂ ਨਾ ਉਹ ਚੀਜ਼ ਹੋਣ ਲੱਗ ਪਵੇ। ਵਾਹ। ਤੇ ਮੈਂ ਸਮਝਦਾ ਕਿ ਇਹਦੇ 'ਚ ਜਿਹੜੇ ਵੀ ਕੋਈ ਪਿਆਰ ਕਰਨ ਵਾਲੇ ਮੇਰੇ ਮਾਂ ਪਿਓ ਭੈਣਾਂ ਭਰਾ ਬੀਵੀ ਬੱਚੇ ਜੋ ਵੀ ਯਾਰ ਦੋਸਤ ਸਾਹਿਬ ਜਿਹੜਾ ਵੀ ਮਤਲਬ ਸਾਡੇ ਵਾਸਤੇ ਦੁਆ ਹੋਏ, ਤੇ ਮੇਰੀ ਦੁਆ ਹੈ ਕਿ ਰੱਬੇ ਕਾਬਾ ਉਹਨਾਂ ਨੂੰ ਵੀ ਹਰ ਚੀਜ਼ ਮੁਹੱਈਆ ਕਰੇ, ਉਹਨਾਂ ਨੂੰ ਬਿਮਾਰੀਆਂ ਤੋਂ ਦੂਰ ਰੱਖੇ, ਖੁਸ਼ੋ ਖੁਰਮ ਰੱਖੇ। ਜ਼ਫਰੀ ਖਾਨ ਜੀ ਇਹਦੇ ਵਿੱਚ ਅੱਲਾ ਦਾ ਕਰਮ ਜਿਹੜੀ ਰਹਿਮਤ ਤੁਹਾਡੇ ਤੇ ਨਜ਼ਰ ਆਉਂਦੀ ਹੈ, ਸਭ ਤੋਂ ਪਹਿਲੇ ਤੁਸੀਂ ਆਪਣੇ ਵਾਲਦੈਨ ਨੂੰ ਘਰ ਲੈ ਕੇ ਦਿੱਤਾ, ਬਾਅਦ ਤੁਸੀਂ ਆਪਣਾ ਘਰ ਲਿਆ। ਜੀ ਮੈਂ ਤੇ ਫਿਰ ਜਿਹਦੇ ਪਿੱਛੇ ਮਾਂ ਔਰ ਪਿਓ ਦੀਆਂ ਦੁਆਵਾਂ ਔਰ ਫਿਰ ਉਹਦੇ ਲਈ ਸੱਤੇ ਖੈਰਾਂ ਨੇ ਫਿਰ 7 ਸਮੁੰਦਰ ਕੀ 14 ਸਮੁੰਦਰ ਪਾਰ ਕਰ ਜਾਂਦਾ ਹੈ। ਇਹ ਸਾਰੇ ਉਹਨਾਂ ਦੇ ਪੈਰਾਂ ਦੀ ਫੈਲੇ ਰੌਣਕ ਹੋਈ। ਜ਼ਫਰੀ ਖਾਨ ਜ਼ਿੰਦਗੀ 'ਚ ਬੜੇ ਵਕਤ ਆਉਂਦੇ ਨੇ, ਬੜੇ ਮਜ਼ਾਹੀਆ ਵਾਕਿਆ। ਅੱਛਾ ਸ਼ਾਗਿਰਦ ਤੁਸੀਂ ਕਿਹਨਾਂ ਦੇ ਹੋ? ਸ਼ਾਗਿਰਦ ਮੈਂ ਬਾਬਰ ਪਟੋਲਾ ਸਾਹਿਬ ਨੇ। ਅੱਛਾ ਉਹਨਾਂ ਦੇ ਜੀ ਉਹ ਅਦਰ ਉਹ ਤਾਂ ਵਨ ਮੈਨ ਸ਼ੋਅ ਦੇ ਯਾਦਗਾਰ ਵਾਲੀ ਸਾਈਡ ਤੇ ਰਹਿੰਦੇ ਨੇ। ਉਹ ਸਟੈਂਡ ਅਪ ਕਾਮੇਡੀ ਡਰਾਮਾ ਮਤਲਬ ਥੀਏਟਰ 'ਚ ਜੀ ਥੀਏਟਰ ਨਹੀਂ ਸਿਰਫ ਉਹਨਾਂ ਦੇ ਨਹੀਂ, ਤੁਸੀਂ ਥੀਏਟਰ 'ਚ ਕਿਸੇ ਦੇ ਹੋਏ ਸ਼ਾਗਿਰਦ? ਜੀ ਨਹੀਂ। ਅੱਛਾ ਜੀ ਨਹੀਂ ਕਿਸੇ ਦੇ। ਤੇ ਮਸਤਾਨਾ ਸਾਹਿਬ ਨੂੰ ਤੁਸੀਂ ਫਾਲੋ ਕਰਦੇ? ਜੀ ਮਸਤਾਨਾ ਸਾਹਿਬ ਨਾਲ ਮਤਲਬ ਮੇਰੇ ਵੱਡੇ ਭਾਈ ਸਨ, ਅੱਲਾਹ ਪਾਕ ਉਹਨਾਂ ਨੂੰ ਜੰਨਤ ਫਿਰਦੌਸ 'ਚ ਜਗ੍ਹਾ ਤਾ ਫਰਮਾਵੇ, ਅੱਲਾਹ ਪਾਕ ਉਹਨਾਂ ਦੀ ਆਖਰੀ ਮੰਜ਼ਿਲ ਆਸਾਨ ਕਰੇ। ਅਗਰ ਅਸੀਂ ਜ਼ਿੰਦਗੀ 'ਚ ਕੋਈ ਨੇਕੀ ਕੀਤੀ ਜਾਂ ਕਿਸੇ ਨਾਲ ਅੱਛਾਈ ਕੀਤੀ ਜਾਂ ਅੱਲਾਹ ਦੇ ਹਜ਼ੂਰ ਸਾਡੀ ਕੋਈ ਇੱਕ ਅੱਧੀ ਵੀ ਨੇਕੀ ਪਈ ਹੈ, ਠੀਕ ਹੈ ਨਾ, ਤੇ ਮੈਂ ਚਾਹੁੰਦਾ ਕਿ ਅੱਲਾਹ ਪਾਕ ਉਹ ਵੀ ਉਹਨਾਂ ਨੂੰ ਦੇ ਕੇ ਤੇ ਉਹਨਾਂ ਦੀ ਆਖਰੀ ਮੰਜ਼ਿਲ ਆਸਾਨ ਕਰੇ, ਉਹਨਾਂ ਨੂੰ ਜੰਨਤ ਫਿਰਦੌਸ 'ਚ ਜਗ੍ਹਾ ਤਾ ਫਰਮਾਵੇ। ਉਹ ਸਰਦਾਰ ਸਾਹਿਬ ਤੁਸੀਂ ਨਾ ਮਤਲਬ ਕਹਿੰਦਾ ਹੈਗਾ ਕਿ ਇੱਕ ਲੈਜੈਂਡ ਜਿਹੜੇ ਹੁੰਦੇ ਨੇ ਨਾ, ਲੈਜੈਂਡ,
ਠੀਕ ਹੈ ਨਾ, ਮਤਲਬ ਮੈਂ ਰੋਣ ਲੱਗ ਪਾਂਗਾ ਮੈਂ ਇਸ ਤੋਂ, ਕਿਉਂਕਿ ਅਸੀਂ ਗਵਾ ਦਿੱਤੇ ਨੇ। ਅਸੀਂ ਯਾਨੀ ਕਿ ਸਾਡਾ ਮੀਡੀਆ ਸਿਰਫ ਇਹ ਖਬਰ ਖੁਸ਼ੀ ਨਾਲ ਚਲਾਉਂਦਾ ਹੈ ਕਿ ਦੇਖੋ ਜੀ ਹਸਪਤਾਲ ਪਿਆ ਤੇ ਕੋਈ ਪਤਾ ਲੈਣ ਨਹੀਂ ਆਇਆ ਤੇ ਕੋਈ ਦਵਾਈ ਦਾ ਚੱਕਰ ਨਹੀਂ ਹੈ, ਕੋਈ ਮਤਲਬ ਕੁਝ ਐਸੇ ਆਰਟਿਸਟਾਂ ਦੇ ਬਾਰੇ ਵੀ ਮਤਲਬ ਉਹ ਐਸੀਆਂ ਲਾਏ ਕੱਸ ਰਹੇ ਨੇ ਕਿ ਜੀ ਦੇਖੋ ਹਸਪਤਾਲ 'ਚ ਪਏ ਨੇ ਤੇ ਫਲਾਣਾ ਤੇ ਢੀਂਗਣਾ, ਹਾਲਾਂਕਿ ਉਹ ਚਾਹੇ ਪਿੱਛੇ ਉਹ ਜਿੱਡੇ ਮਰਜ਼ੀ ਵੀ ਖਾਂਦੇ ਪੀਂਦੇ ਨੇ। ਮਤਲਬ ਮੈਂ ਕਹਿੰਦਾ ਕਿ ਅਸੀਂ ਬੜੇ ਲੈਜੈਂਡ ਗਵਾਏ, ਬੜੇ ਗਵਾਏ ਨੇ ਅਸੀਂ। ਮਤਲਬ ਇਹ ਕਿ ਉਹਨਾਂ ਦੇ ਅੱਗੋਂ ਬੱਚੇ ਕੈਸੇ ਨੇ ਜਾਂ ਉਹਨਾਂ ਦਾ ਮਤਲਬ ਫੈਮਿਲੀ ਕੈਸੀ ਹੈ। ਮੈਂ ਸਿਰਫ ਆਪਣੀ ਗਵਰਨਮੈਂਟ ਨੂੰ ਇਹ ਕਹਾਂਗਾ ਕਿ ਇਹ ਵੀ ਇੱਕ ਮੁਲਕ ਦਾ ਹਿੱਸਾ ਹੈਗੇ ਨੇ, ਇਹ ਵੀ ਆਪਣੇ ਮੁਲਕ ਦਾ ਨਾਂ ਰੋਸ਼ਨ ਕਰਦੇ ਨੇ। ਅਸੀਂ 20,000 ਜਗ੍ਹਾ ਤੇ ਜਾ ਕੇ ਮਤਲਬ ਚਾਹੇ ਉਹ ਜਿਹੜੀ ਮਰਜ਼ੀ ਕਮਿਊਨਿਟੀ ਬੈਠੀ ਹੈ, ਜਿੱਥੇ ਕਿਤੇ ਡਰਾਮਾ ਮੁੱਕਿਆ ਹੈ ਜਾਂ ਡਰਾਮਾ ਵਿੱਚ ਹੋਇਆ ਤੇ ਅਸੀਂ ਸਰਦਾਰ ਸਾਹਿਬ 20,000 ਜਗ੍ਹਾ ਤੇ 2-2, 3-3 ਹਜ਼ਾਰ ਪਬਲਿਕ ਅਸੀਂ ਉੱਥੇ ਇਹ ਜ਼ਰੂਰ ਕਿਹਾ ਕਿ ਪਾਕਿਸਤਾਨ ਜ਼ਿੰਦਾਬਾਦ, ਠੀਕ ਹੈ ਨਾ, ਤੇ ਉਹਨਾਂ ਨੇ ਵੀ ਵਿੱਚੋਂ ਕਿਹਾ ਕਿ ਜ਼ਿੰਦਾਬਾਦ। ਕੋਈ ਸ਼ੱਕ। ਅਗਰ ਅਸੀਂ ਇਸ ਮੁਲਕ ਦੇ ਇੱਕ ਛੋਟੇ ਜਿਹੇ ਅਦਨੇ ਜਿਹੇ ਛੋਟੇ ਜਿਹੇ ਸਫੀਰ ਹਾਂ ਤੇ ਸਾਡਾ ਜਿੱਥੇ ਜਿੱਥੇ ਮੌਕਾ ਮਿਲਦਾ ਨਾ ਅਸੀਂ ਆਪਣੇ ਮੁਲਕ ਦਾ ਨਾਮ ਜ਼ਰੂਰ ਰੋਸ਼ਨ। ਬਿਲਕੁਲ ਸਹੀ, ਕਿਉਂਕਿ ਅਸੀਂ ਵੀ ਹਿੰਦੁਸਤਾਨ ਜਦੋਂ ਬੰਬਈ ਸ਼ੋਅ ਕਰ ਰਹੇ ਸਨ ਤੇ 14 ਅਗਸਤ ਆ ਗਈ ਤਾਂ ਉਹਨੇ ਕਹੀ ਸਾਡੀ 15 ਅਗਸਤ ਤੁਸੀਂ ਸ਼ਿਰਕਤ ਕਰਨੀ ਹੈ ਤੇ ਮੈਂ ਉਹਨਾਂ ਨੂੰ ਅਰਜ਼ ਕੀਤੀ ਮੈਂ ਜੀ ਪਹਿਲੇ ਤੁਸੀਂ ਸਾਡੀ 14 ਅਗਸਤ ਸ਼ਿਰਕਤ ਕਰੋ, ਫਿਰ ਅਸੀਂ 15 ਅਗਸਤ ਵੀ ਆਵਾਂਗੇ। ਜੋ 14 ਅਗਸਤ ਆਏ ਤਾਂ ਅਸੀਂ 15 ਅਗਸਤ ਗਏ, ਠੀਕ ਹੈ। ਸਾਡਾ ਹੱਕ ਹੈ ਜਿੱਥੇ ਵੀ ਖਲੋਤੇ ਹੈ, ਸਾਡਾ ਮੁਲਕ ਹੈ, ਸਾਡਾ ਨਾਰਾ ਲਾਉਣ ਦਾ ਸਾਡਾ ਹੱਕ ਹੈ, ਅਸੀਂ ਲਾਵਾਂਗੇ। ਅਹਿਸਾਸ ਆਏ ਅਸੀਂ ਪਾਕਿਸਤਾਨ ਜ਼ਿੰਦਾਬਾਦ ਕਹਿਣਾ ਹੀ ਕਹਿਣਾ। ਅਲਹਮਦੁਲਿਲਾ ਅਸੀਂ ਕਿਹਾ, ਅਸੀਂ ਘੁਆਇਆ ਨਹੀਂ ਹਰ ਜਗ੍ਹਾ ਤੇ ਜਿੱਥੇ ਖਤਮ ਹੋਇਆ ਜਾਂ ਸ਼ੁਰੂ ਹੋਇਆ ਪਾਕਿਸਤਾਨ ਦਾ ਨਾਰਾ ਜ਼ਰੂਰ ਲੱਗਾ, ਠੀਕ ਹੈ ਜੀ। ਸਰਦਾਰ ਸਾਹਿਬ ਅੱਜ ਵੀ ਮੁਲਕ ਦੀ ਕੋਈ ਗੱਲ ਹੋ ਰਹੀ ਹੋਵੇ, ਚਾਹੇ ਉਹ ਕਿਸੇ ਨਿਊਜ਼ ਤੇ ਚੱਲ ਰਹੀ ਹੋਵੇ ਜਾਂ ਕੋਈ ਗੱਲ ਸੁਣਾ ਰਿਹਾ ਹੋਵੇ, ਤੇ ਯਕੀਨ ਕਰੋ 1 ਮਿੰਟ ਤੋਂ ਪਹਿਲੇ ਉਹ ਪੰਜਾਬੀ 'ਚ ਕੀ ਕਹਿੰਦੇ ਲੋਕ ਖੜੇ ਹੋਏ, ਕਿ ਇਹ ਸਾਡੇ ਅੰਦਰ ਦਾ ਬਲੱਡ ਹੈ, ਸਾਡਾ ਖੂਨ ਹੈ ਕਿ ਸਾਡਾ ਮੁਲਕ ਪਾਕਿਸਤਾਨ ਹੈ। ਵਾਹ। ਲੇਕਿਨ ਚਲੋ ਅੱਲਾਹ ਤੁਹਾਨੂੰ ਸਲਾਮਤ ਰੱਖੇ ਜੀ। ਮੈਂ ਇਹ ਕਹਿਣਾ ਚਾਹ ਰਿਹਾ ਸੀ ਕਿ ਜ਼ਿੰਦਗੀ 'ਚ ਕੋਈ ਨਾ ਕੋਈ ਇੱਕ ਵਾਕਿਆ ਨਾ ਮਜ਼ਾਇਆ ਜਿਹੜਾ ਨਹੀਂ ਭੁੱਲਦਾ। ਤੁਸੀਂ ਸਟਰਗਲ ਬੜੀ ਕੀਤੀ, ਬੜੇ ਸਟੇਸ਼ਨ 'ਤੇ ਤੁਸੀਂ ਡਰਾਮੇ ਕੀਤੇ ਨੇ, ਖਬਰੇ ਕਿਹੜੇ ਸਟੇਸ਼ਨ 'ਤੇ ਤੁਸੀਂ ਗਏ ਹੋ, ਠੀਕ ਹੈ ਜੀ। ਕੋਈ ਐਸਾ ਇੱਕ ਵਾਕਿਆ ਜਿਹੜਾ ਤੁਸੀਂ ਕਹੋ ਯਾਰ ਮੈਂ ਅੱਜ ਜਦੋਂ ਕਿਤੇ ਇਕੱਲਾ ਹੀ ਬੈਠਾ ਮੈਨੂੰ ਹਾਸਾ ਆ ਜਾਂਦਾ? ਨਹੀਂ, ਵਾਕਿਆ ਤੇ ਬਹੁਤ ਜ਼ਿਆਦਾ ਨੇ ਜੀ, ਬਹੁਤ ਜ਼ਿਆਦਾ ਵਾਕਿਆ ਨੇ। ਨਹੀਂ ਉਹ ਨਾ ਸੁਣਾਉਣਾ ਜਿਹੜੇ ਸੈਂਸਰ ਹੋ ਜਾਣ ਉਹ ਸੁਣਾਓ। ਨਹੀਂ ਅਸੀਂ ਮਤਲਬ ਨਾ ਖਾਨਪੁਰ ਇੱਕ ਵਾਰੀ ਸਟਰਗਲ 'ਚ ਡਰਾਮਾ ਕਰ ਰਹੇ ਸੀ। ਅੱਛਾ ਜੀ। ਤੇ ਉੱਥੇ ਨਾ ਕੋਈ ਲੜਕੇ ਸਨ ਕਾਲਜ ਦੇ ਤੇ ਸ਼ੋਅ ਵੇਖਣ ਆਏ ਤੇ ਕੁਝ ਪੁਲਿਸ ਦੇ ਵੀ ਬੰਦੇ ਬੈਠੇ ਡਰਾਮਾ ਦੇ ਰਹੇ। ਉਹਨਾਂ ਕੋਲ ਬਹਿਸ ਹੋਈ ਕਿ ਜੀ ਇਹ ਗਾਣਾ ਬੰਦ ਕਰੋ, ਕਹਿੰਦੇ ਚਲਾਓ ਇਸ ਗੱਲ ਤੋਂ, ਬਿਲਕੁਲ ਸਟਰਗਲ 'ਚ ਹੈਗੇ ਸੀ। ਤੇ ਉਹਨਾਂ ਉੱਥੇ ਕੋਈ ਫਾਇਰ ਹੋਇਆ, ਠੀਕ ਹੈ। ਸਲੀਮ ਅਲਬੇਲਾ ਮੇਰੇ ਨਾਲ ਆਰਟਿਸਟ ਤੇ ਉਹਨੇ ਨਾ ਖੁਸਰੇ ਦਾ ਗੈਟਅਪ ਕੀਤਾ ਤੇ ਮੈਂ ਪੇਂਡੂ ਬਣਿਆ। ਉਹ ਅਸੀਂ ਸਿਨੇਮੇ ਦੀ ਕੰਧ ਟੱਪੀ, ਠੀਕ ਹੈ ਜੀ, ਤੇ ਠਾ ਇੱਕ ਦੇ ਘਰ 'ਚ। ਅੱਛਾ। ਸਰਦਾਰ ਸਾਹਿਬ ਅੱਗੋਂ ਉਹਨਾਂ ਵੀ ਰੌਲਾ ਪਾਤਾ, ਚੋਰ ਚੋਰ ਚੋਰ, ਉੱਧਰ ਫਾਇਰਿੰਗ ਹੋ ਰਹੀ ਹੈ ਸੀ। ਉਹਨਾਂ ਦੇ ਕੰਨ ਟੱਪੀ ਹੈ ਤੇ ਉਹ ਕੋਈ ਨਾ ਗਲੀ ਆ ਰਹੀ ਹੈ ਨਾ ਸੜਕ ਆ ਰਹੀ, ਤੇ ਅੱਗੋਂ ਕੰਨ ਟੱਪੀ ਹੈ ਤੇ ਫਿਰ ਕਿਸੇ ਹੋਰ ਦੇ ਘਰ ਉਹ ਜੋ ਕੁੱਤਾ ਜਿਹਾ ਵੀ ਪਿਆ। ਹੁਣ ਤੁਸੀਂ ਇਸ ਗੱਲ ਦਾ ਨਜ਼ਰ ਰੱਖਣਾ ਕਿ ਸਲੀਮ ਅਲਬੇਲੇ ਨੇ ਨਾ ਖੁਸਰੇ ਦਾ ਗੈਟਅਪ ਕੀਤਾ, ਲੇਡੀਜ਼ ਬਣਿਆ ਹੈ ਤੇ ਉਹ 1-2-3 ਕੋ ਘਰ ਟੱਪੇ ਨਾ ਤੇ ਉਹ ਇੰਜ ਕਿਤੇ ਅਸੀਂ ਕੰਨ ਟੱਪੀ ਤੇ ਕਿਤੇ ਮੇਨ ਗਲੀ 'ਚ ਆ ਗਈ। ਦੌੜੀ ਜਾ ਰਹੇ ਆ, ਦੌੜੀ ਜਾ ਰਹੇ ਆ, ਦੌੜੀ ਜਾ ਰਹੇ ਆ। ਮੈਂ ਸਲੀਮ ਅਲਬੇਲਾ ਸੀ, ਕੋਈ 15-20 ਮਿੰਟ ਦੌੜ ਕੇ ਗਲੀ 'ਚ ਤੇ ਆਪੋਜ਼ਿਟ ਦੌੜਦੇ ਤੇ ਇੰਜ ਕਰਕੇ ਮੈਂ ਕੋਈ ਉਹ ਸੜਕ ਲੱਗ ਰਹੀ ਮੈਂ ਤੇ ਇੰਜ ਕਰਕੇ ਬਾਹਰ ਸੜਕ ਤੇ ਨਿਕਲੇ ਇੰਜ ਕਰਕੇ ਮੈਂ ਸਲੀਮ ਅਲਬੇਲਾ ਤੇ ਪਿੱਛੋਂ ਪੁਲਿਸ ਵਾਲਾ ਆ ਕੇ ਕਹਿੰਦਾ ਓਏ ਆ ਜਾਓ ਤੁਹਾਨੂੰ ਹੀ ਲੱਭਣ ਡੇ ਕਿ ਉਹ ਅਸੀਂ 20 ਮਿੰਟ ਦੌੜ ਕੇ ਕਿਤੇ ਉਹ ਗਲੀ ਇੰਜ ਘੁੰਮ ਕੇ ਨਾ ਐ ਕਰਕੇ ਉਹ ਜਿੱਥੇ ਪੁਲਿਸ ਦੀ ਗੱਡੀ ਖਲੋਤੀ ਉੱਥੇ ਫੇਰ ਬਾਹਰ ਨਿਕਲਿਆ ਤੇ ਉਹਨੇ ਪਿੱਛੋਂ ਤੁਹਾਨੂੰ ਕਾਲਰ ਤੋਂ ਯਾਨੀ ਕਿ ਇਹ ਤੁਹਾਡਾ ਤਜਰਬਾ ਹੈਗਾ ਕੰਧਾ ਟੱਪਣ ਦਾ ਸਿਨੇਮੇ ਦੀਆਂ। ਇਹ ਯਾਦ ਹੈ ਕੋਈ ਮਹਿਫਲ ਸਿਨੇਮੇ ਦੀ ਇੱਕ ਵਾਰੀ ਕੋਈ ਰੇਟ ਹੋਈ ਹੈ, ਪੁਲਿਸ ਆਈ ਅਚਾਨਕ ਤੇ ਹਫੜਾ ਤਫੜੀ ਪੈ ਗਈ ਤੇ ਮੈਨੂੰ ਤੁਸੀਂ ਨਜ਼ਰ ਨਹੀਂ ਆ ਰਹੇ। ਮੈਂ ਕਿਹਾ ਸਫਰੀ ਕਿੱਥੇ ਯਾਰ, ਸਫਰੀ ਕਿੱਥੇ? ਤੁਹਾਨੂੰ ਫੋਨ ਕੀਤਾ, ਮੈਂ ਕਿਹਾ ਸਫਰੀ ਕਿੱਥੇ ਮੈਂ? ਕਹਿੰਦਾ ਮੈਂ ਤੇ ਬੀਬੀਆਂ ਪਾਕ ਦਾ ਅੱਗੇ ਲੰਘ ਉਹ ਸਿਆਣਿਆਂ ਦੀ ਮਿਸਾਲ ਹੈਗੀ ਹੈ ਕਿ ਉਹ ਮੌਕਾ ਜਿਹੜਾ ਨਾ ਮੌਕਾ ਉਹ ਤੁਸੀਂ ਉਹ ਨਹੀਂ ਗਵਾਉਣਾ। ਵਾਹ। ਕਿਉਂਕਿ ਪਤਾ ਕੀ ਗੱਲ ਹੈ, ਇਹ ਪਤਾ ਨਹੀਂ ਕਿਹੜੇ ਵੇਲੇ ਕੀ ਹੋ ਜਾਏ। ਬਿਲਕੁਲ ਸਹੀ, ਠੀਕ ਹੈ ਨਾ। ਤੇ ਉਹ ਮੇਰੀ ਕੋਸ਼ਿਸ਼ ਆਮ ਲਾਈਫ 'ਚ ਵੀ ਹੁੰਦੀ ਹੈ ਕਿ ਮੈਂ ਮਤਲਬ ਨਾ ਬਚ ਕੇ ਰਹਿਣਾ। ਮੇਰੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਬੜੇ ਮੁਤਾਤ ਰਹਿਣਾ। ਮੈਂ ਕਿ ਇੰਨੇ ਮੁਤਾਤ ਹੋ ਕਿ ਆਸਟ੍ਰੇਲੀਆ ਜਾ ਕੇ ਵੀ ਤੁਸੀਂ ਡਰੇ ਹੋਏ ਸੋ। ਮੈਂ ਤਾਂ ਕਹਿੰਦੀ ਉਹ ਇੱਥੇ ਪੁਲਿਸ ਨਾ ਆ ਜਾਓ। ਮੈਂ ਕਿਹਾ ਆਸਟ੍ਰੇਲੀਆ ਇੱਥੇ ਕਿੱਥੇ ਪੁਲਿਸ ਨਹੀਂ, ਕੈਨੇਡਾ ਜਦੋਂ ਸ਼ੋਅ ਮੁੱਕਿਆ ਤੇ ਉਹ
ਮਤਲਬ ਕਾਫੀ ਸਾਡੇ ਸਰਦਾਰ ਭਰਾ ਨਾ ਲੰਬੇ ਲੰਬੇ ਕੱਦ ਤੇ ਉਹ ਕੋਈ 2 ਇੱਧਰੋਂ ਆ ਗਏ 4 ਇੱਧਰੋਂ ਆ ਗਏ ਤੇ ਮੈਨੂੰ ਨਾ ਜੋ ਹੋਣ ਲੱਗ ਪਿਆ ਮੈਂ ਕਿਹਾ ਸਰਦਾਰ ਸਾਹਿਬ ਨਿਕਲੀਏ ਸਰਦਾਰ ਸਾਹਿਬ ਨਿਕਲੋ ਉਹ ਇੱਕ ਯਾਦ ਲੰਬਾ ਜਿਹਾ ਉਹ ਸਾਡੇ ਕਦੀ ਪੈਰ ਚੜ੍ਹਨੇ ਆ ਕਦੀ ਪੈਰ ਚੁੰਮਣੇ ਨਹੀਂ ਜਾਂਦਾ ਪੈਰ ਸਾਡੇ ਪੈਰ ਚੁੰਮਣੇ ਕਦੀ ਮੇਰੇ ਕੋਲ ਆ ਜਾਏ ਕਦੀ ਤੁਹਾਡੇ ਕੋਲ ਆ ਰਿਹਾ ਤੇ ਉਹ ਅਸੀਂ ਯਾਰ ਮਿਲ ਲੈ ਸਾਨੂੰ ਤੇ ਉਹ ਕਹਿੰਦਾ ਜੀ ਮੈਂ ਕਦਰਨਾ ਜਿਹਾ ਸਿੰਗਰ ਤੇ ਉਹ ਮੈਂ ਉਹ ਤੋਂ ਡਰਿੰਕ ਸੀ ਥੋੜਾ ਜਿਹਾ ਮੈਨੂੰ ਬਹੁਤ ਪਤਾ ਲੱਗਾ ਬਾਅਦ ਜਦੋਂ ਅਸੀਂ ਉਹਨੂੰ ਸਰਚ ਕੀਤਾ ਤੇ ਵਾਕਈ ਬਹੁਤ ਬੜਾ ਮਸ਼ਹੂਰ ਸਿੰਗਰ ਸਾਨੂੰ ਥੋੜਾ ਲੋ ਜੀ ਜ਼ਫਰੀ ਖਾਨ ਜੀ ਅੱਲਾਹ ਤੁਹਾਨੂੰ ਸਲਾਮਤ ਰੱਖੇ ਤੇ ਅੱਗੋਂ ਤੁਹਾਡੇ ਕੋਲ ਹੁਣ ਇਹ ਹਿੰਦੁਸਤਾਨ 'ਚ ਚੜ੍ਹਦੇ ਪੰਜਾਬ ਦੀਆਂ ਅੱਗੋਂ ਵੀ ਤੁਹਾਡੇ ਕੋਲ ਫਿਲਮਾਂ ਜੀ ਮੇਰੇ ਕੋਲ ਤਕਰੀਬਨ ਇਸ ਟਾਈਮ ਤਕਰੀਬਨ ਕੋਈ 4-5 ਐਸੀਆਂ ਫਿਲਮਾਂ ਨੇ ਕਿ ਜਿਨ੍ਹਾਂ ਦੇ ਮਤਲਬ ਗੱਲਬਾਤ ਤੈਅ ਹੋ ਕੇ ਤੇ ਉਹ ਜਿਹੜਾ ਜਿਹਨੂੰ ਸ਼ਗਨ ਕਹਿੰਦੇ ਨੇ ਜਾਂ ਐਡਵਾਂਸ ਕਹਿੰਦੇ ਨੇ ਜਾਂ ਮਠਿਆਈ ਕਹਿੰਦੇ ਨੇ ਤੇ ਉਹ ਤਕਰੀਬਨ ਮੈਨੂੰ ਨਾ ਮਤਲਬ ਲੰਡਨ ਉਹਨਾਂ ਨੇ ਥੋੜੇ ਮਠਿਆਈ ਘੜੀ ਲੈ ਕੇ ਕੋਈ ਬ੍ਰੈਸਲੇਟ ਲੈ ਕੇ ਜਿਹੜੀ ਹੈ ਸਾਡੇ ਨਹੀਂ ਥੋੜੀ ਤੇ ਨਹੀਂ ਮਠਿਆਈ ਜਿੰਨੇ ਪੈਸੇ ਉਹਨਾਂ ਦਿੱਤੇ ਤੇ 5 ਦੁਕਾਨਾਂ ਮਠਿਆਈ ਦੀਆਂ ਖੁੱਲ ਜਾਂਦੀਆਂ ਨੇ ਬਹੁਤ ਅੱਛਾ ਅੱਲਾਹ ਤੁਹਾਨੂੰ ਕਾਮਯਾਬ ਕਰੇ ਅੱਲਾਹ ਤੁਹਾਨੂੰ ਇਸੇ ਤਰ੍ਹਾਂ ਹੱਸਦਿਆਂ ਖੇਡਦਿਆਂ ਔਰ ਕਾਮਯਾਬੀਆਂ ਔਰ ਚੜ੍ਹਦੀ ਕਲਾ 'ਚ ਰਹੋ ਅੱਲਾਹ ਤੁਹਾਨੂੰ ਕਾਮਯਾਬ ਕਰੇ ਥੈਂਕ ਯੂ ਜ਼ਫਰੀ ਖਾਨ ਸਾਹਿਬ ਤੁਸੀਂ ਮੈਨੂੰ ਵਕਤ ਦਿੱਤਾ ਜਨਾਬ ਮੇਰੀ ਬੈਠੋ ਲਿਆ ਡਾਲਾ ਯਾਰ ਵੈਸੇ ਇਹ ਕਿੰਨੇ ਕਿਹਾ ਸੀ ਲਿਆ ਡਾਲਾ ਇਹ ਤੇ ਗੱਲ ਜਾਂਦੇ ਜਦੋਂ ਭੁੱਲੀ ਚਲਾ ਅੱਛਾ ਮੈਂ ਤੁਹਾਨੂੰ ਦੱਸਣਾ ਇਹ ਤਾਰਕ ਟੈਡੀ ਸਾਹਿਬ ਦੀ ਇਹ ਕੰਟੀਨਿਊਟੀ ਸੀ ਅੱਛਾ ਜੀ ਇਹ ਅਲਹਮਦੁਲਿਲਾ ਜਦੋਂ ਅਸੀਂ ਸਟਰਗਲ ਕਰਦੇ ਹੁੰਦੇ ਸੀ ਨਾ ਤੇ ਟੈਡੀ ਸਾਹਿਬ ਅਕਸਰ ਔਕਾਤ ਜਿਵੇਂ ਹੁੰਦੇ ਨੇ ਕਿ 2 ਬੰਦੇ ਆਏ ਤੇ ਨਾਲ 2 ਵੱਧ ਆ ਗਏ ਤੇ ਉਹਨੇ ਕਿਹਾ ਓਏ ਜਾ 2 ਬੋਤਲਾਂ ਲੈ ਉਹ ਜਾ 4 ਲੈ ਉਹ ਬੰਦੇ ਵੱਧ ਕੇ ਡਾਲਾ ਹੀ ਲੈ ਆ ਅੱਛਾ ਇਹ ਜਦੋਂ ਇਹ ਡਰਾਮੇ 'ਚ ਲਿਆ ਡਾਲਾ ਹੋਇਆ ਉਦੋਂ ਮੋਸਟਲੀ ਇਹ ਜ਼ੇਨ 'ਚ ਹੈ ਹੀ ਨਹੀਂ ਕਿ ਬਈ ਟੈਡੀ ਸਾਹਿਬ ਕਹਿੰਦੇ ਨੇ ਜਾਂ ਇਹ ਰੈਸਲ ਦੇ ਵਿੱਚ ਇਹ ਰੈਸਲ ਦੇ ਵਿੱਚ ਮੈਂ ਨਾ ਉਹ ਜਿਵੇਂ ਰੈਸਲ 'ਚ ਬਣਿਆ ਤੇ ਉਹ ਆਰਟਿਸਟ ਆਪਸ 'ਚ ਨਾ ਰੈਸਲ ਦੇ ਦੌਰਾਨ ਬੈਠੇ ਤੇ ਮੈਂ ਕਿਤੇ ਫਲੋ 'ਚ ਕਿਹਾ ਆਪਣੇ ਲੋਕ ਟੈਡੀ ਸਾਹਿਬ ਵਾਲੀ ਗੱਲ ਕਿ ਓਏ ਬੈਠੋ ਉਹ ਲਿਆ ਡਾਲਾ ਲਿਆ ਉਹ 2 ਵਾਰੀ ਰੈਸਲ 'ਚ ਮੈਂ ਕਿਹਾ ਤੇ ਮਤਲਬ ਇਹ ਕਿ ਤੁਸੀਂ ਮੇਰੀ ਅੱਛਾਈ ਕਹਿ ਲਓ ਜਾਂ ਮੇਰੀ ਜੋ ਵੀ ਕਹਿ ਲਓ ਮਨੋਵਰ ਦੀਵਾਨਾ ਸਾਹਿਬ ਸਾਡੇ ਇੱਕ ਆਰਟਿਸਟ ਨੇ ਮਨੋਵਰ ਦੀਵਾਨਾ ਸਾਹਿਬ ਸਾਡੇ ਸੀਨੀਅਰ ਆਰਟਿਸਟ ਨੇ ਉਹ ਮੈਂ ਰੈਸਲ ਤੋਂ ਨਿਕਲੇ ਨਾ ਤੇ ਉਹ ਮੈਨੂੰ ਕਹਿੰਦੇ ਖਾਨ ਜੀ ਤੁਸੀਂ ਨਾ ਇਹਨੂੰ ਨਹੀਂ ਛੱਡਣਾ ਰੈਸਲ 'ਚ ਤੇ ਮੈਂ ਕਿਹਾ ਨਹੀਂ ਦੀਵਾਨਾ ਸਾਹਿਬ ਮੈਂ ਤੇ ਦੂਸਰੀ ਕੰਟੀਨਿਊਟੀ ਰੱਖੀ ਉਹ ਪਤਾ ਨਹੀਂ ਲਿਆਕੂ ਕਾਣੇ ਦਾ ਮੁੰਡਾ ਤੇ ਮੈਂ ਉਹ ਕਹਿੰਦੇ ਨਹੀਂ ਤੁਸੀਂ ਇਹਨੂੰ ਨਹੀਂ ਛੱਡਣਾ ਬਾਬੇ ਨੂੰ ਸਮਝਿਆ ਕਰੋ ਇਹ ਬੱਚੇ ਦੇ ਮੂੰਹ ਤੇ ਹੋਏਗਾ ਤੇ ਉਹ ਮੈਂ ਸ਼ਾਇਦ ਲੇਕਿਨ ਕਿਉਂਕਿ ਮੈਨੂੰ ਉਹਨਾਂ ਨੇ ਕਿਹਾ ਸੀ ਮੈਂ ਇਸ ਲਈ ਇੰਟਰਵਿਊ 'ਚ ਉਹਨਾਂ ਦਾ ਨਾਮ ਲੈਣਾ ਜ਼ਰੂਰੀ ਸਮਝ ਰਿਹਾ ਕਿ ਮੈਨੂੰ ਉਹਨਾਂ ਨੇ ਅੱਜ ਵੀ ਉਹਨਾਂ ਦਾ ਵਰਡ ਯਾਦ ਕਹਿੰਦੇ ਬੱਚੇ ਦੇ ਮੂੰਹ ਤੇ ਹੋਏਗਾ ਤੁਸੀਂ ਇਹਨੂੰ ਨਹੀਂ ਛੱਡਣਾ ਉਹ ਫਿਰ ਮਤਲਬ ਅੱਲਾਹ ਪਾਕ ਦਾ ਐਸਾ ਕਰਮ ਹੋਇਆ ਕਿ ਇਹ ਜਦੋਂ ਡਰਾਮਾ ਮਹਿਫਲ ਹੋਇਆ ਸੀ ਤੇ ਹਾਫ ਟਾਈਮ ਤੇ ਕਾਫੀ ਲੋਕ ਬਾਹਰ ਗੇਟ ਤੇ ਆ ਗਏ ਸੀ ਮੇਰਾ ਖਿਆਲ ਕਿ ਉਧਰ ਹੀ ਤੁਹਾਡੇ ਪੈਸੇ ਵੱਧ ਗਏ ਜੀ ਮੈਂ ਤਕਰੀਬਨ ਮੈਂ ਕੋਈ 15-20 ਹਜ਼ਾਰ ਰੁਪਇਆ ਲੈਂਦਾ ਸੀ ਉਦੋਂ ਡਰਾਮੇ ਦਾ ਤੇ ਉਹ ਜਿਸ ਤਰ੍ਹਾਂ ਪਹਿਲੀ ਐਂਟਰੀ ਦੂਜੀ ਪਹਿਲੀ 'ਚ ਵੀ 2-4-5-10 ਹਜ਼ਾਰ ਵਧਿਆ ਫਿਰ ਦੂਸਰੀ 'ਚ ਵੀ ਫਿਰ ਤੀਸਰੀ ਜਦੋਂ ਐਂ ਕਰਕੇ ਡਰਾਮਾ ਮੁੱਕਿਆ ਤੇ ਉਹ ਮੇਰੇ ਕੋਲ ਕਾਫੀ ਕੋਈ 2-3 ਹਜ਼ਾਰ ਵੱਧ ਗਿਆ ਸੀ ਲਓ ਜੀ ਸਰਦਾਰ ਕਮਾਲ ਤੇ ਜ਼ਫਰੀ ਖਾਨ ਸਾਹਿਬ ਨੂੰ ਇਜਾਜ਼ਤ ਦਿਓ ਇਨਸ਼ਾਅੱਲਾ ਫਿਰ ਮੁਲਾਕਾਤ ਹੋਏਗੀ ਅੱਲਾਹ ਹਾਫਿਜ਼ ਥੈਂਕ ਯੂ